अच्छा पुराने हाँ जी पुराने पंज जड़े ने वो पढ़ लो। जी जी हाँ जी गुड मॉर्निंग एवरीवन ਅਸੀਂ ਅੱਜ ਪਿਛਲੇ 5 ਰਿਵਾਈਜ਼ ਕਰਾਂਗੇ ਬੰਦ ਹਾਫਿਜ਼ਪੁਰ ਖੁਰਦਾਦੀ ਮਿਰਜ਼ਾ ਸਾਹਿਬਾਂ ਦੇ ਤੇ ਅਗਲੇ 5 ਅਸੀਂ ਫਿਰ ਅੱਜ ਕਲਾਸ ਚ ਪੜਾਂਗੇ ਤੇ ਮੈਂ ਸ਼ੁਰੂ ਕਰਨਾ ਬੰਦ 71 ਤੋਂ ਜਿਹੜਾ ਅਸੀਂ ਸਿਰਫ ਪੜਾਂਗੇ ਭੁੱਲੀ ਵਤਨੀ ਹੈ ਸਾਹਿਬਾਂ ਭੁੱਲੀ ਵਤਨੀ ਹੈ ਸਾਹਿਬਾਂ ਬੈਠੀ ਬਰੂਆਂ ਮੱਲ ਮਰਨ ਚਕੋਰ ਉਤਾਵਲੇ ਕੀ ਪਰਵਾਹ ਸੈ ਚੱਲ ਬੇਪਰਵਾਹੀ ਖਰਲਦੀ ਚਾਹੇ ਸਿਰ ਤੇ ਝੱਲ ਨਿੱਕਿਆਂ ਹੁੰਦੀਆਂ ਦੋਸਤੀ ਮਨੋਂ ਵਸਾਰੀ ਗੱਲ ਜੀ ਅੱਗੇ ਪੜੋ ਜੀ अच्छा अगे मैं पढ़ देना जी। मिर्जे दा खत लिखना। काती ਜੱਦੂ वांग काती वांग खलील दे करमों दस्त फड़ी लाई देही खरल दी दुखां नाल भरी जिंद कालिब नूं छड़ गई अनहद जा वड़ी खबर हुई जिबरील नूं जांदी जिंद फड़ी। अगला नंबर 73 है ਸਾਹਿਬਾਂ ਦੀਆਂ ਦੁਆਵਾਂ। ਸਾਹਿਬਾਂ ਦੀਆਂ ਦੁਆਈ। ਮੁੰਦਰੀ ਸੁਲੇਮਾਨ ਦੀ ਬਖਸ਼ ਹੋਈ ਬਿਲਕੀਸ ਸਹਿ ਵਰਿਆਂ ਰੂਹ ਕਾਲਮੋਂ ਕੁਦਰਤ ਨਾਲ ਦਸੀਸ ਚੱਟੀ ਗਈ ਵਿੱਚ ਫਲਕ ਦੇ ਦਾਨਾ ਬਾਦ ਦਸੀਸ ਝੁਕ ਪਈ ਵਿੱਚ ਸਜੂਦ ਦੇ ਜਾਤੀ ਹੱਕ ਤਹਿਕੀਕ। हाँ जी शेख साहब नंबर 74 पढ़ना जी मिर्जे दा खत पढ़ना पढ़ के खत महबूब दा मौत न डिठा वार मत्थे आइयां जोगनी होया ओ हुशियार रन मिली उस चढ़दियां शगन होया बुरियार आशिक डरन न मौत थी वरती वर्तन हार पौता खत माशूक दा विसर गया घर बार कपड़े मिले नहीं पहनने नहीं लेने हथियार नीली आंधी जीन कर तुरत होया असवार चौधरी दानाबाद दा खीवे तरफ तैयार खर्च जेदासी नित दा 1,24,000 सर पर खीवे जावना साहिबा नाल करार। अच्छा अगला ਜਿਹੜਾ ਹੈਗਾ ਜਿਹੜਾ ਲਾਸਟ ਅਸੀਂ ਪੜ੍ਹਿਆ ਸੀ ਪਿਛਲੇ ਹਫਤੇ ਉਹ ਸੀ ਕਿ ਮਿਰਜ਼ੇ ਦੀ ਤਿਆਰੀ। ਸੁੱਤਾ ਮਿਰਜ਼ਾ ਉੱਠਿਆ ਕੀਤਾ ਯਾਦ ਖੁਦਾ ਹੁਕਮ ਕੀਤਾ ਨਫਰ ਨੂੰ ਪਾਣੀ ਗਰਮ ਕਰਾ ਨਾਤਾ ਘੜੀ ਪਲਟ ਕੇ ਕਾਬੇ ਸੀਸ ਨਿਵਾ ਪਹਿਨੇ ਜ਼ਰੀ ਤੇ ਵਾਫਤੇ ਬੰਦ ਕਰੇ ਜੜਲਾ ਦੇਸ ਸਿਆਲਾਂ ਟੁਰ ਪਿਆ ਖਵਾਜਾ ਪੀਰ ਮਨਾ ਡਿੱਗਰ ਰਾਹੀਂ ਹੋਵਣਾ ਪੈਣਾ ਲੰਮੇ ਰਾਹ ਇਹ ਨਕਾਰੇ ਕੂਚਦੇ ਕੀਤੀ ਗਏ ਵਜਾ। बस इतने तक ही मेरा ख्याल। हाँ जी अगला मैं पढ़ना फिर नवा शुरू कर हाँ दिया। जी जी करो जी हाँ शुरू करो जी। 76 ਮਾਂ ਦੀ ਮੱਤ। ਇਹ ਹੁਣ ਅਸੀਂ ਨਵਾਂ ਪੜ੍ਹ ਰਹੇ ਹਾਂ ਅੱਜ। ਚੜ੍ਹਦੇ ਮਿਰਜ਼ੇ ਖਾਨ ਨੂੰ ਮੱਤੀ ਦਏ ਖਲੀ ਜਿਤਵਲ ਲਾਈਏ ਦੋਸਤੀ ਜਾਈਏ ਨਾ ਉਸ ਗਲੀ ਤਪ ਕੜਾ ਗਏ ਤੇਲ ਦੇ ਤੂੰ ਨਾ ਲੱਤ ਧਰੀ ਹਾਥੀ ਇਸ਼ਕ ਸੰਧੂਰਿਆ ਕਰਦਾ ਅਲੀ ਅਲੀ ਦੋਹਾਂ ਪੜਾਂ ਵਿੱਚ ਆਏ ਕੇ ਹੁੰਦਾ ਹੀ ਜ਼ਰੀ ਜ਼ਰੀ। हाँ जी चढ़दे मिर्जे खान नूं मत्ती दए खली। मत्ती जड़ी मत दी जमा मत्ती है सीयत करना। खली खली बार दी बोली है खली खला मत मैं खला हाँ मैं खली हाँ जितवल लाइए दोस्ती जाइए ना उस गली कि जिथे तू दोस्ती लाई है उस हुण गली ना जा क्योंकि तेरे नाल कोई वाकया भी पेश आ सकता है।
ਜਿੱਤ ਜਿਹੜਾ ਹੈ, ਇਹ ਵੀ ਬੜਾ ਸਾਡੀ ਸ਼ਾਇਰੀ ਦੇ ਵਿੱਚ ਜਿੱਥੇ ਜਿਹਦੇ ਵੱਲ ਜਿੱਤ ਵੱਲ ਮੈਡਾ ਮਿੱਤਰ ਪਿਆਰਾ, ਤੈਂ ਵੱਲ ਮੈਡੀ ਆਜਜ਼ੀ ਹੋ। ਵਾਹ ਉਹਦੀ ਸ਼ਾਹ ਹੁਸੈਨ ਦੀ ਲਾਈਨ ਹੈ, ਵਾਹ ਵਾਹ। ਜਿੱਤ ਵੱਲ ਮੈਡਾ ਮਿੱਤਰ ਪਿਆਰਾ, ਤੈਂ ਵੱਲ ਮੈਡੀ ਆਜਜ਼ੀ ਹੋ, ਤੂੰ ਮਿਲਿਆ ਮਿਲੀ ਤਾਜ਼ਗੀ ਹੋ। ਵਾਹ ਤਪ ਕੜਾ ਗਏ ਤੇਲ ਦੇ, ਤੂੰ ਨਾ ਲੱਥ ਕਰੀ। ਕੜਾ ਜਿਹੜਾ ਹੈ, ਵੱਡੀ ਕੜਾਈ ਹੈ। ਇਹ ਹੁਣ ਪਤਾ ਨਹੀਂ ਕਿਸ ਚੀਜ਼ ਦਾ ਇਸ਼ਾਰਾ ਹੈ, ਕਿਸ ਚੀਜ਼ ਦੀ ਰਮਜ਼ ਹੈ। ਤੇਲ, ਕਿ ਤੇਲ ਦੇ ਜਿਹੜੇ ਕੜਾਹ ਨੇ ਉਹ ਤਪੇ ਹੋਏ ਨੇ, ਗਰਮ ਨੇ। ਤੂੰ ਉਹਦੇ ਵਿੱਚ ਲੱਤ ਨਾ ਧਰ, ਤੂੰ ਸੜ ਜਾਏਗਾ। ਠੀਕ ਤੇਲ ਹੈ। ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਇੱਕ ਸ਼ਗਨ ਵੀ ਹੈ। ਖਾਸ ਤੌਰ ਤੇਲ ਚੁਆਣਾ, ਜਦੋਂ ਕੋਈ ਪ੍ਰਾਹੁਣਾ ਆਉਂਦਾ ਹੈ ਸਾਡੇ ਉਹਦੇ ਦਹਿਲੀਜ਼ ਤੇ ਸਰਦਲ ਤੇ, ਤੁਸੀਂ ਤੇਲ ਚੁਆਉਂਦੇ ਹੋ। ਫਿਰ ਵਿਆਹ ਕੇ ਜਦੋਂ ਕੁੜੀ ਲਿਆਈ ਜਾਂਦੀ ਹੈ, ਉਦੋਂ ਵੀ ਕੋਈ ਰਸਮ ਹੁੰਦੀ ਹੈ ਤੇਲ ਦੀ। ਤੇ ਇੱਥੇ ਤੇਲ ਜਿਹੜਾ ਹੈ ਉਹ ਨੈਗੇਟਿਵ ਮਾਇਨਿਆਂ ਚ ਆ ਰਿਹਾ, ਪੋਜ਼ਿਟਿਵ ਨਹੀਂ ਹੈ, ਨੈਗੇਟਿਵ ਹੈ, ਔਰ ਗਰਮ ਹੋਇਆ ਹੈ ਤੇਲ। ਜ਼ੁਬੈਰ ਸਾਹਿਬ ਮੈਂ ਵਾਅਦਾ ਕਰ ਲਾਂਗੇ ਥੋੜੀ ਜੀ। ਇੱਕ ਤੇ ਤੇਲ ਚੋਣਾ ਹੁੰਦਾ ਨਾ, ਤੇ ਵਿਆਹਾਂ ਸ਼ਾਦੀਆਂ ਤੇ ਪੁਰਾਣੇ ਵਕਤਾਂ 'ਚ ਇੱਕ ਤੇ ਦੇਗਾਂ ਖਾਣੇ ਬਣਾਉਣ ਵਾਸਤੇ ਦੇਗਾਂ ਹੁੰਦੀਆਂ ਸਨ, ਦੂਜੇ ਕੜਾਹ ਹੁੰਦੇ ਸਨ ਬੜੇ ਬੜੇ ਵੱਡੇ, ਉਹਨਾਂ 'ਚ ਚੀਜ਼ਾਂ ਤਲੀਆਂ ਜਾਂਦੀਆਂ ਸਨ, ਔਰ ਉਹਨਾਂ 'ਚੋਂ ਤੇਲ ਸੁੱਟ ਕੇ ਤੇ ਉਹਨਾਂ 'ਚ ਬਹੁਤ ਟੈਂਪਰੇਚਰ ਹੁੰਦਾ ਸੀ। ਜੀ ਜੀ। ਹਾਂ, ਲੇਕਿਨ ਇਹ ਹੁਣ ਪਤਾ ਨਹੀਂ ਕਿਸ ਚੀਜ਼ ਵਾਲੀ ਇਸ਼ਾਰਾ ਹੈ। ਇਹ ਨਾਲੇ ਦੋਜ਼ਖ ਵਾਲੀ ਸ਼ਾਦੀ ਦੀ ਇਸ਼ਾਰਾ ਗੱਲ। ਹੈ। ਦੋਜ਼ਖ ਵਾਲੀ ਇਸ਼ਾਰਾ ਹੈ ਕਿ ਜੇ ਤੂੰ ਉਧਰ ਗਿਆ, ਉਸ ਗਲੀ 'ਚ, ਇਸ਼ਕ ਦੀ ਗਲੀ 'ਚ ਗਿਆ, ਤੇ ਜਿਸ ਤਰ੍ਹਾਂ ਦੋਜ਼ਖ ਜੋ ਸਾੜਨਾ ਨਾ ਜਿਸਮਾਂ ਨੂੰ, ਜਾਂ ਜਿਸ ਤਰ੍ਹਾਂ ਇੱਕ ਕੜਾਹ 'ਚ ਜਿਸਮ ਸੜਦਾ ਹੈ, ਉਸ ਤਰ੍ਹਾਂ ਸੜੇਗਾ। ਹਾਂਜੀ ਚਲੋ ਠੀਕ ਹੈ। ਬਹਰਹਾਲ ਕੋਈ ਭੈੜੀ ਗੱਲ ਹੈ ਕਿ ਭੈੜੀ ਕੋਈ ਗੱਲ ਹੋਣ ਵਾਲੀ ਹੈ, ਕੋਈ ਬੁਰਾ ਸ਼ਗਨ ਹੈ, ਜਾਂ ਬੁਰਾ ਕੋਈ ਜਿਹੜਾ ਵਕੂਆ ਹੋਣ ਵਾਲਾ ਹੈ, ਕੋਈ ਭੈੜਾ ਵਕੂਆ। ਹਾਥੀ ਇਸ਼ਕ ਸੰਦੂਰੀਆ, ਕਰਦਾ ਅਲੀ ਅਲੀ। ਅਲੀ ਅਲੀ ਵੀ ਹੈ ਕਈ ਜਗ੍ਹਾ, ਅਲੀ ਅਲੀ ਵੀ ਹੈ, ਅਲੀ ਅਲੀ ਅਲਫ ਨਾਲ ਹੀ, ਅਲਫ ਇਹ ਲਾਵੀ ਅਲੀ, ਅਲੀ ਅਲੀ ਉਹ ਦਮੂਦਰ ਦੇ ਵਿੱਚ ਆਉਂਦਾ ਹੈ। ਅਲੀ ਅਲੀ ਦਾ ਮਤਲਬ ਤੇ ਜੰਗ ਦਾ ਨਕਾਰਾ ਹੈ, ਜੰਗ ਦਾ ਐਲਾਨ ਹੈ। ਅਲੀ ਅਲੀ ਜਿੱਥੇ ਵੀ ਤੁਸੀਂ ਕਹਿੰਦੇ ਅਲੀ ਅਲੀ ਕਰਕੇ ਅਸੀਂ ਪੈ ਗਏ। ਸੰਦੂਰੀਆ ਜਿਹੜਾ ਸੰਦੂਰ ਤੋਂ ਹੈ, ਸੰਦੂਰ ਜਿਹੜਾ ਉਹ ਪਾਰੇ ਤੋਂ ਬਣਦਾ ਹੈ। ਇਹ ਪੁਸ਼ਪਾ ਜੀ ਦੱਸਣਗੇ ਸਾਨੂੰ। ਸੰਦੂਰ ਜਿਹੜਾ ਹੈ ਉਹ ਮੱਥੇ ਤੇ ਲਾਇਆ ਜਾਂਦਾ ਹੈ, ਔਰ ਹਾਥੀ ਨੂੰ ਵੀ ਜਿਹੜਾ ਨਾ, ਹਾਥੀ ਦੇ ਮੱਥੇ ਤੇ ਵੀ ਲਾਉਂਦੇ ਨੇ, ਹਾਥੀ ਨੂੰ ਜ਼ਰਾ ਗਰਮ ਕਰਨ ਵਾਸਤੇ। ਜੰਗ ਤੋਂ ਪਹਿਲਾਂ। ਹਾਂ, ਹਾਥੀ ਜਿਹੜਾ ਨਾ ਉਹ ਇਸ਼ਕ ਦੀ ਰਮਜ਼ ਦੇ ਵਿੱਚ ਆਇਆ। ਸ਼ਾਹ ਹੁਸੈਨ ਦਾ ਵੀ ਹੈ ਕਿ ਹਾਥੀ ਇਸ਼ਕ ਮੁਹਾਵਤ ਰਾਂਝਾ, ਹੋੜੀ ਦਾ ਪਤਾ ਨਹੀਂ ਇਸ ਤਰ੍ਹਾਂ ਕਰਕੇ ਹੋੜੀਏ ਕਿ ਆਲਕਸ ਆਲਕਸ ਦੇ ਹੋੜੀਏ। ਹਾਂ, ਆਲਕਸ ਦੇ ਹੋੜੀਏ। ਜੀ ਜੀ। ਹਾਥੀ ਵਾਹ ਇਸ਼ਕ ਮੁਹਾਵਤ, ਜਿਹੜਾ ਮੁਹਾਵਤ ਹੈ ਉਹਦਾ, ਉਹ ਰਾਂਝਾ ਹੈ। ਰਾਂਝੇ ਦੇ ਹੱਥ 'ਚ ਉਹਦੀ ਲਗਾਮ ਹੈਗੀ ਹੈ, ਉਹ ਕੰਟਰੋਲ ਕਰੇਗਾ ਉਹਨੂੰ, ਅਸੀਂ ਉਹਨੂੰ ਕੰਟਰੋਲ ਕਰ ਰਹੇ ਹਾਂ। ਇੱਥੇ ਵੀ ਇਹ ਜਿਹੜਾ ਹਾਫਿਜ਼ ਬਰਖੁਦਾਰ, ਇਹ ਸ਼ਾਹ ਹੁਸੈਨ ਤੋਂ ਬਾਅਦ ਹੀ ਹੋਇਆ। ਸ਼ਾਹ ਹੁਸੈਨ 16ਵੀਂ ਸਦੀ ਦਾ ਤੇ ਇਹ 17ਵੀਂ ਸਦੀ। ਉਸ ਤੋਂ ਪਹਿਲੇ ਬਾਬਾ ਫਰੀਦ ਨੇ ਤੇ ਹਾਥੀ ਨੂੰ ਇਸ਼ਕ ਦੀ ਰਮਜ਼ ਦੇ ਵਿੱਚ ਨਹੀਂ ਵਰਤਿਆ। ਔਰ ਅਮਰਜੀਤ ਤੁਸੀਂ ਦੱਸ ਸਕਦੇ ਹੋ ਕਿ ਨਾਨਕ ਨੇ ਹਾਥੀ ਨੂੰ ਇਸ਼ਕ ਦੀ ਕੋਈ ਰਮਜ਼ ਬਣਾਈ ਹੈ ਇਹਦੀ? ਮੇਰਾ ਨਹੀਂ ਖਿਆਲ। ਮੇਰਾ ਖਿਆਲ ਆਫ ਹੈਂਡ ਤੇ ਯਾਦ ਨਹੀਂ ਕੋਈ। ਹਾਂ, ਮੇਰਾ ਹਾਥੀ ਇਸ਼ਕ ਜਿਹੜਾ ਉਹਦੇ ਉੱਤੇ ਹੁਣ ਮੱਥੇ ਦੇ ਉੱਤੇ ਨਾ ਸੰਦੂਰ ਲੱਗਾ ਹੈ, ਯਾਨੀ ਕਿ ਹੁਣ ਉਹ ਜਿਹੜਾ ਨਾ ਵਹਿ ਰਿਹਾ ਹੈ ਇਸ ਵੇਲੇ, ਉਹ ਫੁੱਲ ਆਫ ਫਿਊਰੀ ਹੈ, ਗੁੱਸੇ 'ਚ ਹੈ, ਗਰਮ ਹੋਇਆ ਹੈ। ਦੋਹਾਂ ਪੀੜਾਂ ਵਿੱਚ ਆਈ ਕੇ ਹੁੰਦਾ ਹੈ ਜ਼ਰੀ ਜ਼ਰੀ, ਜ਼ਰੀ ਵਰੀ ਜ਼ਰਾ ਜ਼ਰਾ, ਟੁਕੜੇ ਟੁਕੜੇ। ਉਹਨੇ ਹੋ ਜਾਣਾ ਦੋ ਪੀੜਾਂ ਵਿੱਚ ਆ ਕੇ, ਉਹਨੇ ਜਿਹੜਾ ਵੀ ਇਹਦੇ ਵਿੱਚ ਆਏਗਾ ਉਹ ਦੋ ਟੁਕੜੇ ਹੋ ਜਾਏਗਾ। ਇਹ ਪੜਾ ਨਹੀਂ ਹੋਏਗਾ ਸਰ? ਪੜ ਜਿਹੜੇ ਉਹ ਚੱਕੀ ਦੇ ਪੜ ਹੁੰਦੇ ਨੇ। ਹਾਂ, ਪੜਾਂ ਦੇ ਵਿੱਚ ਹੀ
ਇਹ ਅੱਗੇ ਜਾ ਕੇ ਚੱਕੀ ਦੀ ਗੱਲ ਹੋਏਗੀ, ਇੱਥੇ ਨਹੀਂ ਹੋ ਰਹੀ। ਇੱਥੇ ਅੱਗੇ ਅਗਲੀ ਬੰਦ ਵਿੱਚ ਜਿਹੜਾ ਨਾ ਉਹ ਚੱਕੀ ਆਏਗੀ, ਦੋ ਕਿਉਂਕਿ ਪੜਾਂ ਇੱਕ ਵਿੱਚ ਆ ਕੇ। ਹਾਂਜੀ ਇੱਕ ਪੇੜ ਹੁੰਦਾ ਨਾ ਜਿੱਥੇ ਉਹ ਗੰਦਮ ਨੂੰ ਗਾਂਦੇ ਨੇ, ਉਹਦੇ ਉੱਤੇ ਜਾਨਵਰ ਫਿਰਦੇ ਨੇ, ਉਹਨੂੰ ਜ਼ਰਾ ਜ਼ਰਾ ਕਰ ਦਿੰਦੇ ਨੇ ਤੋੜ ਤੋੜ ਕੇ। ਇੱਕ ਪੇੜ ਉਹ ਹੁੰਦਾ ਤੇ ਪਾੜ ਉਹ ਹੁੰਦਾ ਜਿਹੜਾ ਚੱਕੀ ਦੇ ਪਾੜ ਹੁੰਦੇ ਨੇ, ਜਿਨ੍ਹਾਂ ਜਦੋਂ ਕਣਕ ਆਉਂਦੀ ਹੈ ਤਾਂ ਆਟਾ ਬਣ ਜਾਂਦੀ। ਹਾਂ, ਚੱਕੀ ਦੀ ਗੱਲ ਹੀ ਹੋ ਰਹੀ ਹੈ, ਇੱਥੇ ਚੱਕੀ ਦੀ ਗੱਲ ਹੀ। ਅੱਗੇ ਜਾ ਕੇ ਕਾਫੀ ਪੂਰਾ ਬੰਦ ਹੀ ਚੱਕੀ ਦੇ ਉੱਤੇ, ਮਕੂਲਾ ਸ਼ਾਇਰ। ਜੀ ਹਾਂਜੀ, ਕੌਣ ਸਾਹਿਬ ਪੜਨ? ਹਾਂਜੀ मैं पढ़ना। ਬੰਦ 77 ਮਕੂਲਾ ਸ਼ਾਇਰ। ਚੱਕੀ ਫਿਰਦੀ ਵੇਖ ਕੇ ਨਾਨਕ ਦਿੱਤਾ ਰੋ। मैं समझ से आ रही है नानक है या नाक है? ते नानक ही है, नानक। गुरु नानक है। अच्छा उधर रेफरेंस है, मैं समझ नहीं आया, चलो खैर क्लियर हो जाएगा, तुम दसोगे तो। ਚੱਕੀ ਫਿਰਦੀ ਵੇਖ ਕੇ ਨਾਨਕ ਦਿੱਤਾ ਰੋ, ਦੋ ਪੜਾਂ ਵਿੱਚ ਆਣ ਕੇ ਖਾਲੀ ਗਿਆ ਨਾ ਕੋ। ਵਾਹ, ਬਹੁਤ ਜ਼ਬਰਦस्त ਲਾਈਨ। ਮਾਣੀ ਦੇ ਗੱਲ ਲੱਕੀਆਂ। एक कबीर दा भी है, चलती चाकी देख के दिया कबीरा रोए, दो पाटन के बीच में बाकी बचा ना कोई। वाह ਓਏ ਹੋਏ ਹੋਏ वाह ਹੋਏ वाह वाह। ਹੋਏ 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 पुष्पा जी, बाकी वाह भी वाह वाह बाकी वाह। बाकी भी है, साबत भी है, साबत रहे ना अच्छा कोई। मैंने वाह लिखा हुआ वाह है ये शेर। मैंने लिखा हुआ है ये, चक्की चलदी चक्की वेख के वेख कबीरा रोए, दो पाटन के बीच में साबत रहे ना कोई। वाह। ਮਾਣੀ ਦੇ ਗੱਲ ਲੱਗੀਆਂ। ਜ਼ੁਬੈਰ ਸਾਹਿਬ, ਮਾਣੀ ਦੇ ਗੱਲ ਲੱਗਿਆ ਕਿ ਲੱਕੀਆਂ? मानी दे गल लगिया, गल। अच्छा, गल लगना ही नहीं, गले लगना। गले मानी दे लगना। गल लगिया, अल्लाह करे सो हो। ये मानी का भी कबीर का एक शेर है, मानी का भी एक शेर याद है आपको? पुष्पा जी, मानी के ऊपर भी एक शेर पुष्पा है जी कबीर का। पानी पर मानी 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 जो है ना, वो चक्की की जो पुड़े हैं, या उसके जो पुड़े हैं, उसके दरमियान की जो किल्ली है, किल्ली जो है उसको मानी कहते हैं, अच्छा अच्छा अच्छा। जो फंसी होती है। वो मानी इर्द जड़ा गिर्द ना, वो नहीं पता। मानी जड़ा ना वो तुरा है। मानी नाल चक्की जड़ी है चलदी है, मानी चक्की चलांदी है। आले दुआले जड़ा ना ते चक्की गर्दिश करदी है, लकड़ी जी आऊं करके सेंटर च होंदी है, ਉਹਦੇ ਫਿਰ ਉਹ ਸਾਈਡਾਂ ਦਾ ਉਹ ਵੀ ਪਿਆ ਹੁੰਦਾ ਹੈ, हाँ ਕਣਕ जी, ਵਗੈਰਾ हैंडल ਜਦੋਂ ਜੋ ਵੀ। हैंडल है और वो। नहीं 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 नहीं, हैंडल, हैंडल नहीं, ਉਹ ਉਹਦਾ ਸੈਂਟਰ ਹੁੰਦਾ ਹੈ, ਪਿਵਟ ਹੁੰਦੀ ਹੈ, ਪਿਵਟ ਹਾਂ ਜਿਹਦੇ ਇਰਦ ਗਿਰਦ ਪਿਵਟ, ਚੱਕੀ ਪਿਵਟ ਹੈ। ਘੁੰਮਦੀ ਹੈ। ਔਰ ਤੁਰਾ ਉਹਨੂੰ ਜਦੋਂ ਉਹਨੂੰ ਗੰਦਮ ਨੂੰ ਚੋਂ ਆਟਾ ਬਣਾਈ ਦੇ ਨਾ, ਉਹ ਮਾਨੀ ਦੇ ਉੱਤੇ ਗੰਦਮ ਸੁੱਟੀ ਜਾਂਦੀ ਹੈ, ਤੇ ਉਹ ਗੰਦਮ ਤੇ ਮਾਨੀ ਗੱਲ ਲੱਗਦੀਆਂ। ਜਦੋਂ ਗੱਲ ਲੱਗਦੀਆਂ ਤੇ ਫਿਰ ਉਹ ਗੰਦਮ ਜਿਹੜੀ ਹੈ ਨਾ ਉਹ ਵੜ ਜਾਂਦੀ ਹੈ ਪੜਾਂ ਦੇ ਵਿੱਚ, ਤੇ ਉਹ ਆਟਾ ਬਣ ਜਾਂਦੀ ਹੈ। ਤੇ ਇਹਦਾ ਮਤਲਬ ਕਿ ਜਦੋਂ ਗੰਦਮ ਮਿਲੀ ਮਾਨੀ ਨੂੰ, ਤੇ ਸਮਝੋ ਫਿਰ ਅੱਗੋਂ ਦਲੀ ਜਾਣੀ ਹੈ, ਉਹ ਜ਼ਰੀ ਜ਼ਰੀ ਹੋ ਜਾਣੀ। वाह। अच्छा ਹਾਂ अच्छा। ਮਾਨ, ਉਹ ਜਿਹੜਾ ਉਹਨੂੰ ਅਸੀਂ ਜਿਹੜਾ ਪਿਵਟ ਹੈ ਨਾ, ਉਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਤੁਰਾ। ਜੀ ਤੁਰਾ, ਜੀ ਤੁਰਾ ਉਹਦੇ ਦੁਆਲੇ ਚੱਕੀ ਗਰਦਿਸ਼ ਕਰਦੀ ਹੈ। ਇੱਥੇ ਜਿਹੜਾ ਨਾ ਉਹ ਮੁਰਾਦ ਲੈ ਰਿਹਾ ਹੈ ਕਿ ਇਹ ਜਿਹੜੀ ਮਾਨੀ ਹੈ ਨਾ, ਉਹ ਕਰਨਹਾਰ ਹੈ, ਔਰ ਕੁਦਰਤ ਹੈ, ਰੱਬ ਹੈ। ਉਹ ਤੁਰਾ ਹੈ, ਜਿਹੜੀ ਕਾਇਨਾਤ ਦਾ ਤੁਰਾ ਹੈ, ਉਹ ਬਾਣੀ ਜਿਹੜੀ ਹੈ, ਯਾਨੀ ਕਿ ਰੱਬ ਹੈ। ਗੱਲ ਲੱਗਿਆ ਅੱਲਾ ਕਰੇ ਸੋ ਹੋਏ, ਇਹਦੇ ਨਾਲ ਜਾ ਕੇ ਉਹਨੂੰ ਮਾਣੀ ਦੇ ਗੱਲ ਲੱਗਿਆ ਅੱਲਾ, ਤੂੰ ਉਹਦੇ ਰੱਬ ਉਹਦੇ ਨਾਲ ਲੱਗ ਜਾ, ਤੁਰੇ ਨਾਲ, ਤੇ ਫਿਰ ਜੋ ਤੇਰੇ ਨਾਲ ਹੋਏਗਾ ਅੱਲਾ ਕਰੇ ਸੋ ਹੋਏ। ਹੈ ਚੱਕੀ ਫਿਰਦੀ ਵੇਖ ਕੇ ਨਾਨਕ ਦਿੱਤਾ ਰੋ। ਨਾਨਕ ਜਿਹੜਾ ਹੈ, ਬਾਬਾ ਨਾਨਕ ਜੀ ਜਿਹੜੇ ਨੇ ਉਹ ਰੋ ਪਏ ਸਨ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਵੇਖ ਕਬੀਰਾ ਰੋਏ, ਚੱਕੀ ਚੱਲਦੀ ਵੇਖ ਕੇ। ਅੱਛਾ, ਚੱਕੀ ਦਾ ਜਿਹੜਾ ਚਾਲਣਾ ਹੈ ਉਹ ਵਕਤ ਦਾ ਗੇੜ ਵੀ ਹੈ, ਟਾਈਮ ਦਾ ਗੇੜ ਵੀ ਹੈ, ਟਾਈਮ ਦਾ ਚੱਲਣ ਵੀ ਹੈ, ਜਿਹਦੇ ਵਿੱਚ ਆ ਕੇ ਅਸੀਂ ਪਿਸ ਜਾਵਾਂਗੇ, ਅਸੀਂ ਪਿਸ ਜਾਵਾਂਗੇ। काल ਜੇ ਸਾਡੀ, चक्र, हाँ क्या कह रही हैं आप? काल चक्र हाँ, पुष्पा जी हिंदी में ने उसे एक्सप्लेन कहते कर हैं दिया काल काल चक्र। चक्र। जरा इसको एक्सप्लेन करें।
ਕਾਲ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਟਾਈਮ ਔਰ ਚੱਕਰ ਮਤਲਬ ਚੱਕਰ ਟਾਈਮ ਦਾ ਹਾਂ ਜਿਹੜਾ ਚੱਕਰ ਹੈ ਹਾਂ ਕਾਲ ਬਿਲਕੁਲ ਸਹੀ ਹੈ, ਕਾਲ ਚੱਕਰ ਹੈ, ਕਾਲ ਹਾਂ ਜਿਹੜਾ ਉਹ ਟਾਈਮ ਹੈਗਾ। ਦੋਵਾਂ ਪੁੜਾਂ ਵਿੱਚ ਆਣ ਕੇ ਖਾਲੀ ਗਿਆ ਨਾ ਕੋਈ। ਇਹ ਗੌਹਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਇਹ ਉਹ ਗੱਲ ਸਾਰੀ ਇੱਥੇ ਐਕਸਪਲੇਨ ਹੋ ਗਈ ਹੈ। ਉਹਨਾਂ ਪੁੜਾਂ ਦੇ ਵਿੱਚ ਜਿਹੜਾ ਆਏਗਾ ਉਹ ਬਚ ਨਹੀਂ ਸਕਦਾ। ਇਹ ਸ਼ਾਇਰ ਜਿਹੜਾ ਉਹ ਕਹਿ ਰਿਹਾ ਹੁਣ ਹੈ ਕਿ ਜਿਹੜੀ ਹੈ ਦੋ ਪੁੜ ਜਿਹੜੇ ਨੇ ਕਿਹੜੇ ਨੇ, ਮੇਰਾ ਖਿਆਲ ਹੈ ਉਹ ਗੱਲ ਕਰ ਰਿਹਾ ਕਿ ਇੱਕ ਪਾਸੇ ਸਾਹਿਬਾਂ ਹੈ, ਇੱਕ ਪਾਸੇ ਦਾਨਾਬਾਦ ਹੈ, ਇੱਕ ਪਾਸੇ ਖੀਵਾ ਹੈ। ਤੂੰ ਇਹਦੇ ਵਿਚਕਾਰ ਜਿਹੜਾ ਨਾ ਫਸ ਜਾਏਗਾ ਤੇ ਫਿਰ ਲਗਾ ਜਾਏ। ਜਾਂ ਉਹ ਇੱਧਰ ਵੀ ਜਿਹੜੇ ਨੇ ਖਰਲ ਨੇ, ਉਧਰ ਜਿਹੜੇ ਨੇ ਸਿਆਲ ਨੇ, ਸ਼ਾਇਦ ਇਹ ਦੋ ਪੁੜ ਨੇ, ਔਰ ਚੱਕੀ ਵੰਗਰ ਤੋਂ ਇਹਦੇ ਵਿੱਚ ਆ ਕੇ ਜਿਹੜਾ ਹੈ ਪੀਸਿਆ ਜਾਏਗਾ। ਜਿਹੜਾ ਇਹਦੇ ਵਿੱਚ ਵਿੱਚ ਜਿਹੜਾ ਹੈ ਜਿਹੜਾ ਪਿਵਟ ਹੈ ਉਹ ਅਗਰ ਉਹਨੂੰ ਤੂੰ ਐਮਬ੍ਰੇਸ ਕਰ ਲਵੇਂ, ਉਹਨੂੰ ਫੜ ਲਵੇਂ, ਸ਼ਾਇਦ ਤੂੰ ਸਰਵਾਈਵ ਕਰ ਸਕਣਾ, ਲੇਕਿਨ ਪੁੜਾਂ ਚ ਆ ਕੇ ਤੂੰ ਮਾਰਿਆ ਜਾਏ। ਜ਼ੁਬੈਰ ਸਾਹਿਬ ਮੈਂ ਇੱਕ ਵਾਅਦਾ ਕਰਾਂ ਇਹਦੇ 'ਚ, ਮੈਨੂੰ ਇਸ ਤਰ੍ਹਾਂ ਵੀ ਲੱਗਦਾ ਇਹਦੇ 'ਚ ਕਿ ਚੜ੍ਹਦੇ ਮਿਰਜ਼ੇ ਖਾਨ ਨੂੰ ਮੱਤੀ ਦੇ ਖਲੀ ਜਿਤ ਵੱਲ ਆਈਏ ਦੋਸਤੀ ਜਾਈਏ ਨਾ ਉਸ ਗਲੀ। ਹੀਰ ਵਾਰਿਸ਼ਾਹ 'ਚ ਵੀ ਉਦੋਂ ਹੀਰ ਦੀ ਮਾਂ ਨੂੰ ਕਹਿੰਦੀ ਹੈ ਕਿ ਛੱਡ ਦੇ ਦਫਾ ਕਰ ਨਾ ਉਹਦੇ ਵੱਲ ਜਾ, ਤੂੰ ਮਾਸ਼ਰੇ ਦੀ ਜਿਹੜੀ ਟੈਬੂਜ਼ ਨੇ ਰਵਾਇਤ ਨੇ ਉਹਨਾਂ ਨੂੰ ਫਾਲੋ ਕਰ ਲੈ, ਬਾਗੀ ਨਾ ਹੋ। ਇੱਥੇ ਵੀ ਮਿਰਜ਼ੇ ਨੂੰ ਉਹਦੀ ਮਾਂ ਕਹਿ ਰਹੀ ਹੈ ਕਿ ਤੂੰ ਜਿਹੜੀ ਠੀਕ ਹੈ ਜਿਹਦੇ ਨਾਲ ਤੂੰ ਦੋਸਤੀ ਲਾਈ ਉਸ ਗਲੀ ਨਾ ਵੜ, ਕਿਉਂਕਿ ਉੱਥੇ ਵੜੇਗਾ ਤੇ ਇੰਜ ਹੈ ਜਿਸ ਤਰ੍ਹਾਂ ਤਪ ਦੇ ਕੜਾਹ 'ਚ ਜਾਣਾ ਹੈ। ਜਦੋਂ ਰਵਾਇਤ ਨੂੰ ਤੋੜੇਗਾ, ਜਦੋਂ ਪ੍ਰੀਵੇਲਿੰਗ ਚੀਜ਼ਾਂ ਨੂੰ ਤੋਂ ਹਟੇਗਾ, ਉਹ ਇੰਜ ਹੀ ਹੈ ਜਿਸ ਤਰ੍ਹਾਂ ਹਾਥੀ ਦੇ ਮਸਤਕ ਲੱਗੀ ਹੋਏ ਤੇ ਉਹ ਅਲੀ ਅਲੀ ਕਰਦਾ ਹੋਏ। ਯਾਨੀ ਅਲੀ ਅਲੀ ਔਰ ਹਾਥੀ ਨੂੰ ਮਸਤਕ ਲੱਗਣਾ ਦੋ ਰਿਲੀਜਨ ਨੇ, ਤੇ ਉਹਨਾਂ ਦੋਨਾਂ ਨੂੰ ਇਕੱਠਿਆਂ ਕਰਨ ਵਾਲੀ ਗੱਲ ਹੈ। ਦੋਹਾਂ ਆਪਣੇ ਵਿੱਚ ਆਈ ਹੈ ਜਿੰਦੀ ਹੁੰਦੀ, ਤੇ ਇਸ ਜਦੋਂ ਰਵਾਇਤ ਨੂੰ ਤੋੜੇਗਾ ਤੂੰ ਚੱਕੀ ਦੇ ਪਾਟਾਂ ਵਿੱਚ ਪਿਸ ਜਾਏਗਾ। ਇੱਕ ਮੇਰੀ ਵਰਜਨ ਇਹ ਵੀ ਸੀ ਕਿ ਰਵਾਇਤ ਨੂੰ ਨਹੀਂ ਤੋੜਨਾ। ਅੱਛਾ, ਮੈਂ ਵੀ ਥੋੜਾ ਇਹ 'ਚ ਗੱਲ ਕਰਾਂ ਜੀ। ਹਾਂਜੀ ਹਾਂਜੀ ਇਹ ਦੋਹਾਂ ਬੰਦਾਂ ਨੂੰ ਵੀ ਜਿੱਦਾਂ ਗੌਹਰ ਸਾਹਿਬ ਨੇ ਵੀ ਥੋੜੀ ਜਿਹੀ ਇਸ ਪਾਸੇ ਇਸ਼ਾਰਾ ਕੀਤਾ, ਮੈਂ ਇਸ ਤਰ੍ਹਾਂ ਦੇਖਿਆ ਕਿ ਮਾਂ ਮਿਰਜ਼ੇ ਨੂੰ ਇਹ ਵਾਰਨਿੰਗ ਦੇ ਰਹੀ ਆ ਕਿ ਜਿਸ ਨਾਲ ਲਾਈਏ ਦੋਸਤੀ ਉਸ ਗਲੀ ਨੂੰ ਜਰਾ ਸੋਚ ਸਮਝ ਕੇ ਉਸ ਪਾਸੇ ਜਾਣਾ ਚਾਹੀਦਾ। ਇੱਕ ਪਾਸੇ ਤਾਂ ਤੇਰੇ ਉੱਤੇ ਇਸ਼ਕ ਦਾ ਫਤੂਰ ਚੜਿਆ ਹੈ, ਇਸ਼ਕ ਦਾ ਹਾਥੀ ਹੈ ਜਿਹੜਾ ਉਹ ਪਾਗਲ ਹੋਇਆ ਪਿਆ, ਔਰ ਦੂਸਰੇ ਪਾਸੇ ਤੇਲ ਦਾ ਕੜਾਹਾ ਤਪ ਰਿਹਾ। ਉਹਨੇ ਸਮਾਜਿਕ ਮੁਸ਼ਕਲਾਂ ਤੇ ਬੰਦਿਸ਼ ਤੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ, ਉਹਨਾਂ ਦੇ ਵਿੱਚੋਂ ਸੋਚ ਕੇ ਉਹਦੇ ਵਿੱਚ ਤੂੰ ਲੱਤ ਪਾਉਣੀ ਆ। ਸੋ ਦੋ ਪੁੜ ਨੇ ਜਿਹੜੇ ਮੇਰਾ ਖਿਆਲ ਇਹੀ ਨੇ, ਇੱਕ ਤਾਂ ਇਸ਼ਕ ਹੈ, ਦੂਸਰਾ ਹੈਗਾ ਸਮਾਜਿਕ ਰੂਲ, ਮੁਸ਼ਕਲਾਂ ਦਾ ਦੌਰ। ਉਹਨਾਂ ਦੋਹਾਂ ਦੇ ਵਿਚਕਾਰ ਜੇ ਤੁਸੀਂ ਜਾਣਾ, ਦੋਹਾਂ ਪੁੜਾਂ ਵਿੱਚ ਆਈ ਕੇ ਹੁੰਦਾ ਹੀ ਟੁਕੜੇ ਟੁਕੜੇ ਸਿਰੇ ਹੋ ਜਾਣੇ ਉਹਨਾਂ ਦੇ ਵਿੱਚ। ਔਰ ਬਾਬੇ ਨਾਨਕ ਦਾ ਰੈਫਰੈਂਸ ਵੀ ਇਸੇ ਲਈ ਦਿੱਤਾ ਕਿ ਇਹ ਚੱਕੀ ਨੂੰ ਦੇਖ ਕੇ ਉਹਨਾਂ ਨੇ ਓਬਜ਼ਰਵ ਕੀਤਾ ਕਿ ਦੋਹਾਂ ਪੁੜਾਂ ਦੇ ਵਿੱਚ ਇਸ਼ਕ ਦਾ ਫਤੂਰ ਜਾਂ ਤੁਹਾਡੇ ਮਨ ਦਾ ਫਤੂਰ ਜੋ ਚੜਿਆ ਪਿਆ, ਔਰ ਸਮਾਜ ਦਾ ਦੂਸਰਾ ਰੂਲਸ ਰੈਗੂਲੇਸ਼ਨ ਜਿਹੜੇ ਨੇ, ਉਹਨਾਂ ਦੇ ਵਿੱਚ ਸੋਚ ਸਮਝ ਕੇ ਤੂੰ ਪੈਰ ਰੱਖੀ। ਔਰ ਜੋ ਹੋਣਾ ਸੋ ਤਾਂ ਅੱਲਾ ਨੇ ਕਰਨਾ। ਔਰ ਚੱਕੀ ਦਾ ਮੈਟਾਫਰ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਦੇਖੋ ਚੱਕੀ ਜੋ ਆਪਾਂ ਦੇਖੀ ਆ, ਚੱਕੀ ਦੇ ਦੋ ਪੁੜ ਹੁੰਦੇ ਨੇ। ਇੱਕ ਤਾਂ ਹੁੰਦਾ ਹੇਠਲਾ ਪੁੜ ਜਿਹੜਾ ਕਿ ਫਿਕਸਡ ਹੁੰਦਾ, ਉਹਨੇ ਚੇਂਜ ਨਹੀਂ ਹੋਣਾ ਬਿਲਕੁਲ, ਉਹ ਐਂਕਰ ਡਾਊਨ ਹੁੰਦਾ। ਉਹਦੇ ਉੱਪਰਲਾ ਪੁੜ ਜਿਹੜਾ ਹੁੰਦਾ ਉਹ ਮੋਬਾਈਲ ਹੁੰਦਾ, ਉਹ ਉੱਪਰ ਥੱਲੇ ਉਹਨਾਂ ਦੋਹਾਂ ਦੇ ਵਿਚਕਾਰ ਆ ਕੇ ਦਾਣੇ ਜਿਹੜੇ ਨੇ ਉਹ ਕਿੱਲੀ ਦੇ ਵਿੱਚ ਦੀ ਪਾਉਂਦੇ ਨੇ। ਜੋ ਅੰਜਾਮ ਹੁੰਦਾ ਉਹਨਾਂ ਦਾਣਿਆਂ ਦਾ, ਅਨਯੀਲਡਿੰਗ ਲੋਅਰ ਪੁੜ ਹੈਗਾ ਤੇ ਉੱਪਰਲਾ ਜਿਹੜਾ ਹੈਗਾ ਉਹ ਫਲੈਕਸੀਬਲ ਹੈ। ਉਹਦੇ ਚੋਂ ਦਾਣਿਆਂ ਦੀ ਜੋ ਹਾਲਤ ਹੋਣੀ ਆ, ਅੰਜਾਮ ਜੋ ਹੋਣਾ, ਉਹ ਰੱਬ ਹੀ ਜਾਣਦਾ ਕਿ ਕਿੱਧਰ ਉਹਨਾਂ ਦਾ ਕੀ ਬਣਨਾ। ਜਾਂ ਤੇ ਪਿਸ ਕੇ ਬਿਲਕੁਲ ਆਟਾ ਬਣ ਜਾਣੀ, ਜਾਂ ਦਰੜ-ਫਰ ਹੋ ਜਾਣੀ, ਤੇ ਜਾਂ ਫਿਰ ਸਾਬਤ ਵੀ ਕਈ ਨਿਕਲ ਜਾਣੇ ਆ। ਸੋ ਮੇਰਾ ਖਿਆਲ ਹੈ ਇਹ ਐਗਜ਼ਾਮਪਲ ਜਿਹੜੀ ਆ ਨਾ, ਇਸ਼ਕ ਦੇ ਔਰ ਸਮਾਜ ਦੇ ਟੱਕਰ ਦੇ ਵਿਚਕਾਰਲੇ ਪੁੜਾਂ ਦੇ ਵਿੱਚੋਂ ਜੋ ਅੰਜਾਮ ਹੁੰਦਾ ਬੰਦੇ ਦਾ, ਉਹਦੇ ਬਾਰੇ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਦੇਖਿਆ ਮੈਂ। ਇਹ ਜਿਹੜੀ ਮਾਨੀ ਹੈ, ਮਾਨੀ ਦਾ ਕੀ ਸਿੰਬਲ ਬਣਦਾ?
ਮਾਨੀ ਦਾ ਮਤਲਬ ਉਹਨਾਂ ਦੇ ਵਿੱਚੋਂ ਸਾਰਿਆਂ ਨੇ ਇਹਦੇ ਵਿੱਚੋਂ ਨਿਕਲਣਾ, ਇੱਕ ਜਗ੍ਹਾ ਤੋਂ ਹੀ ਹਰ ਇੱਕ ਦਾ ਇਸ਼ਕ ਦਾ ਤੁਸੀਂ ਜੋ ਮਨਮਰਜ਼ੀ ਤੁਸੀਂ ਕਰਦੇ ਉਹਦੀ ਆ, ਜਾਂ ਇਸ਼ਕ ਦੇ ਜਾਂ ਸਮਾਜ ਦੇ ਰੂਲ ਰੈਗੂਲੇਸ਼ਨ, ਜੋ ਤੁਹਾਡਾ ਅੰਜਾਮ ਹੋਣਾ ਇੱਕੋ ਜਗ੍ਹਾ 'ਚੋਂ ਜਾ ਕੇ ਅੱਗੇ ਤੁਹਾਡਾ ਅੰਜਾਮ ਰੱਬ ਤੇ ਡਿਪੈਂਡ ਕਰਦਾ ਫਾਈਨਲੀ। ਸੋ ਥੋੜਾ ਜਿਹਾ ਮੇਰਾ ਇਸ ਤਰ੍ਹਾਂ ਖਿਆਲ ਸੀ ਕਿ ਇਹ ਬੜੀ ਵੱਡੀ ਗੱਲ ਹੈ, ਗਹਿਰਾਈ ਵਾਲੀ ਗੱਲ ਹੈ। ਲਿਟਰਲੀ ਤਾਂ ਆਪਾਂ ਦੇਖ ਲਿਆ ਕਿ ਮਾਂ ਉਹਨੂੰ ਵਾਰਨਿੰਗ ਦੇ ਰਹੀ ਆ, ਵਿੱਚ ਸ਼ਾਇਰ ਨੇ ਵੀ ਆਪਣੀਆਂ 2 ਲਾਈਨਾਂ ਵਿੱਚ ਫਿੱਟ ਕਰ ਦਿੱਤੀਆਂ ਬਾਬੇ ਨਾਨਕ ਦਾ ਰੈਫਰੈਂਸ ਦੇ ਕੇ, ਪਰ ਇਹਦੇ ਵਿੱਚੋਂ ਜੋ ਅੱਗੇ ਬਣਨਾ ਇਸ਼ਕ ਚੋਂ ਔਰ ਸਮਾਜ ਦਾ ਅੰਜਾਮ ਜੋ ਹੋਣਾ ਉਹ ਰੱਬ ਤੇ ਛੱਡੋ। ਫਿਰ ਮੈਂ ਮਾਨੀ ਦੇ ਗੱਲ ਲੱਗਿਆ, ਅੱਲਾ ਕਰੇ ਸੋ ਹੋ। ਅੱਛਾ, ਥੱਲੇ ਦਾ ਜਿਹੜਾ ਪੁੜ ਹੈਗਾ ਚੱਕੀ ਦਾ, ਉਹ ਤੇ ਹਿਲਦਾ ਨਹੀਂ ਹੈਗਾ, ਉਹ ਤੇ ਸਟੈਟਿਕ ਹੁੰਦਾ, ਉੱਤੇ ਵਾਲਾ ਹਿਲਦਾ। ਹਾਂ, ਮੈਂ ਉਹੀ ਸਮਝਿਆ ਕਿ ਸਮਾਜ ਦੇ ਜੋ ਰੂਲ ਰੈਗੂਲੇਸ਼ਨ ਬਣੇ ਨੇ ਨਾ, ਉਹਦੇ ਸਾਹਮਣੇ ਤੁਹਾਡੇ ਫਲੈਕਸੀਬਲ ਇਸ਼ਕ ਉਸ਼ਕ ਦਾ ਜੋ ਚੱਕਰ ਹੈ, ਕਿਸੇ ਨੇ ਉਹਨੇ ਨੇੜੇ ਨਹੀਂ ਤੁਹਾਨੂੰ ਲੱਗਣ ਦੇਣਾ। ਹੇਠਲੇ ਪੁੜ ਤਾਂ ਉੱਪਰਲੇ, ਉਹਨਾਂ ਦੇ ਵਿੱਚ ਹੀ ਦਰੜ ਹੋਣਾ ਸਾਰਿਆਂ ਨੇ। ਹਾਂ, ਅਗਲਾ ਵੀ ਤੁਹਾਡਾ ਅਮਰ ਜੀ। ਅਮਰ ਜੀ 78 ਨੰਬਰ ਵੀ ਤੁਸੀਂ ਹੀ ਪੜ੍ਹਨਾ ਹੈ। ਅੱਛਾ, ਅਗਲਾ ਮੈਂ ਪੜ੍ਹ ਦਿੰਦਾ। ਮਾਂ ਦੀ ਫਰਿਆਦ ਆ ਗਈ ਹੁਣ ਅੱਗੇ ਕਿ ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਕਰੇ ਫਰਿਆਦ, ਕੀਵੇ ਟੁਰਿਆ ਹੀ ਬੱਚਿਆ ਮੈਨੂੰ ਕਰ ਬਰਬਾਦ, ਰਹੋ ਅੱਖੀ ਦੇ ਸਾਹਮਣੇ ਅੰਦਰ ਦਾਨਾਬਾਦ, ਪਿੱਛਾ ਦੇ ਜਾਈ ਮਿਰਜ਼ਿਆ ਡਾਢੀ ਸਿੱਖ ਔਲਾਦ। ਇੰਨਾ ਹੀ ਇੱਥੇ। ਹਾਂਜੀ, ਇਹ ਮਾਂ ਫਰਿਆਦ ਕਰ ਰਹੀ ਹੈ। ਪਹਿਲੇ ਵੀ ਮੈਂ ਕਿਹਾ ਮਾਂ ਨੇ ਕੀਤੀ ਸੀ ਫਰਿਆਦ, ਪਹਿਲੇ ਮਾਂ ਦੀ ਮੱਤ ਸੀ, ਹੁਣ ਫਰਿਆਦ। ਹਾਂਜੀ, ਮਾਂ ਦੀ ਪਹਿਲੇ ਵਾਰਨਿੰਗ ਸੀ ਕਿ ਇਹ ਹੋ ਸਕਦਾ, ਹੁਣ ਉਹ ਇੱਕ ਕਿਸਮ ਦਾ ਇਲਤਜਾ ਕਰ ਰਹੀ ਹੈ। ਹਾਂ, ਪਹਿਲੇ ਉਹਨੇ ਮੱਤ ਦਿੱਤੀ ਸੀ, ਹੁਣ ਇਲਤਜਾ ਕਰ ਰਹੀ ਹੈ। ਮਾਂ ਕਰੇ ਚੜ੍ਹਦੇ ਨੂੰ, ਜਿਹੜਾ ਘੋੜੀ ਤੇ ਹੁਣ ਚੜ੍ਹ ਰਿਹਾ, ਕੀਵੇ ਟੁਰਿਆ ਬੱਚਿਆ ਮੈਨੂੰ ਕਰ ਬਰਬਾਦ, ਰੋ ਅੱਖੀ ਦੇ ਸਾਹਮਣੇ ਅੰਦਰ ਦਾਨਾ ਬਾਦ, ਪਿੱਛਾ ਦੇ ਜਾਏ। ਪਿੱਛਾ ਦੇ ਜਾਣਾ ਮੈਨੂੰ ਹੈਗਾ ਛੱਡ ਜਾਣਾ, ਦਗਾ ਦੇ ਜਾਣਾ ਵੀ ਹੈ। ਮਿਰਜ਼ਿਆ ਡਾਢੀ ਸਿੱਖ ਔਲਾਦ, ਮਾਂ ਜਿਹੜੀ ਔਲਾਦ ਹੈ ਉਹਦੀ ਜਿਹੜੀ ਸਿੱਖ ਹੈ, ਉਹਦੀ ਜਿਹੜੀ ਡਿਜ਼ਾਇਰ ਹੈ ਔਰ ਉਹਦੀ ਜਿਹੜੀ ਤਮੰਨਾ ਹੈ, ਆਰਜ਼ੂ ਹੈ, ਉਹ ਬਹੁਤ ਜ਼ਿਆਦਾ ਸਖਤ ਹੁੰਦੀ ਹੈ, ਬੜੀ ਡਾਢੀ ਹੁੰਦੀ। ਇਹ ਸਾਫ਼ ਹੀ ਹੈ, ਉਹਦੇ ਚ ਹੋਰ ਕੋਈ ਲੈਣ ਦੇ। ਹਾਂ, ਮੇਰਾ ਖਿਆਲ ਇੱਥੇ ਇਹੀ ਦੱਸ ਰਹੇ ਨੇ ਕਿ ਤੁਹਾਡੀਆਂ ਜਿਹੜੀਆਂ ਰਿਸ਼ਤੇਦਾਰੀਆਂ ਜਾਂ ਤੁਹਾਡੇ ਅਟੈਚਮੈਂਟਸ ਹੈਗੀਆਂ ਨਾਨਾਬਾਦ ਦੇ ਨਾਲ ਜਾਂ ਰਿਸ਼ਤਿਆਂ ਦੇ ਵਿਚਕਾਰ, ਉਹ ਉਹਨਾਂ ਦਾ ਉਹਨਾਂ ਨੂੰ ਦੇ ਰਹੀ ਆ ਕਿ ਉਹਨਾਂ ਦਾ ਖਿਆਲ ਰੱਖ, ਤੂੰ ਸਾਡੇ ਕੋਲ ਹੀ ਰਹਿ। ਸਿਰਫ ਇਹਦੇ ਵਿੱਚ ਜਿਹੜੀ ਥੋੜੇ ਜਿਹੀ ਇਨਸਾਈਟ ਨਜ਼ਰ ਆ ਰਹੀ ਹੈ ਉਹਦੀ ਮਾਂ ਦੀ, ਕਿਉਂਕਿ ਮਿਰਜ਼ੇ ਨੇ ਅੱਗੇ ਜਾ ਕੇ ਡੈਫੀਨੇਟਲੀ ਉਹਨੂੰ ਜਿਹੜਾ ਹੈ ਉਹ ਸਾੜ ਦੇਣਗੇ, ਕਤਲ ਹੋ ਜਾਏਗਾ, ਉਹ ਮਾਰ ਦਿੱਤਾ ਜਾਏਗਾ। ਤੇ ਉਹਦੀ ਮਾਂ ਨੂੰ ਹਲਕਾ ਹਲਕਾ ਕਿਤੇ ਲੱਗ ਰਿਹਾ ਹੈ ਕਿ ਖੀਵੇ ਟੁਰਿਆ ਬੱਚਿਆ ਮੈਨੂੰ ਕਰ ਬਰਬਾਦ। ਤੇ ਜਿਵੇਂ ਇੱਕ ਇਹ ਫਰਿਆਦ ਵੀ ਹੈ, ਥੋੜਾ ਜਿਹਾ ਵਹਿਣ ਵੀ ਹੈ ਇਹਦੇ ਚ, ਜਿਵੇਂ ਵਹਿਣ ਪਾ ਰਹੀ ਹੈ, ਜਿਵੇਂ ਉਹਨੂੰ ਨਜ਼ਰ ਆ ਰਿਹਾ ਸ਼ਾਇਦ ਕਿ ਇਹਨੇ ਮਿਰਜ਼ੇ ਨੇ ਮਾਰਿਆ ਜਾਣਾ, ਪਤਾ ਨਹੀਂ ਇਹਨੇ ਆਣਾ ਹੈ। ਇਹ ਜਿਹੜਾ ਹੈਗਾ ਇੱਕ ਪ੍ਰੀ ਡਿਟਰਮਿਨਡ, ਜਿਹਨੂੰ ਤੁਸੀਂ ਕਹਿ ਲਓ, ਇੱਕ ਜਿਹੜੀ ਟ੍ਰੈਜਡੀ ਹੋਣੀ ਹੈ, ਉਹਦਾ ਥੋੜਾ ਥੋੜਾ ਜਿਹੜਾ ਹੈ ਜ਼ਿਕਰ ਉਹਨੇ ਪਹਿਲੇ ਹੀ ਕਰ ਦਿੱਤਾ ਹਾਫਿਜ਼ ਸ਼ਾਇਦ। ਇਹ ਤੁਸੀਂ ਕਹਿ 79 ਪੜ੍ਹਾ ਜੀ। ਅੱਛਾ, ਇੱਕ ਇਹ ਵੀ ਕਹਿ ਸਕਦੇ ਹਾਂ ਕਿ ਮਾਂ ਜਿਹੜੀ ਇਸ ਵੇਲੇ ਉਹਦੇ ਤੇ ਜੋ ਸਮਾਜਿਕ ਬੰਧਨ ਨੇ ਸਾਰੇ ਹੋਏ,
ਉਹਨਾਂ ਬਾਰੇ ਐਕਸਪਲੇਨ ਕਰਦੀ ਹੈ ਕਿ ਇਹ ਸਾਡੇ ਤੇ ਸਮਾਜ ਦੇ ਬੰਦਿਸ਼ ਹੈ, ਇਹਨਾਂ ਨੂੰ ਖਿਆਲ ਰੱਖ ਕੇ ਤੂੰ ਅੱਗੇ ਜਾਏ। ਜੀ 79 ਪੜ੍ਹਾਂ ਜੀ। ਹਾਂ ਜੀ। ਤੁਰਤ ਜਵਾਬ ਸੁਣਾਉਣ ਦਾ ਕਰਕੇ ਅਦਬ ਅਦਾਬ, ਰੱਖ ਮਾਏ ਦਿਲ ਹੌਸਲਾ ਆਵਾਂ ਦੌੜ ਸ਼ਤਾਬ, ਪਹਿਰ ਚੌਥੇ ਨੂੰ ਆਵਸਾਂ ਨਾ ਕਰ ਜੀ ਖਰਾਬ, ਹਿਜਰ ਸਾਹਿਬਾਂ ਦੇ ਸਾੜਿਆ ਮੇਰਾ ਜਿਗਰ ਕਬਾਬ। ਅੱਗੋਂ ਮਿਰਜ਼ੇ ਦਾ ਜਵਾਬ ਹੈ ਜੀ, ਤੁਰਤ ਫੌਰਨ ਇਹਨੇ ਜਵਾਬ ਦਿੱਤਾ ਹੈ ਅਦਬ ਅਦਾਬ ਜਿਹੜੇ ਮਾਂ ਦੇ ਨਾਲ ਹੁੰਦੇ ਨੇ, ਉਹਦੀ ਡਿਊ ਰਿਸਪੈਕਟ, ਤੇ ਰੱਖ ਮਾਏ ਦਿਲ ਹੌਸਲਾ ਆਵਾਂ ਦੌੜ ਸ਼ਤਾਬ, ਸ਼ਤਾਬ ਮੈਨੇ ਬੜੀ ਜਲਦੀ ਕੁਇਕਲੀ ਮੈਂ ਜਿਹੜਾ ਆ ਜਾਵਾਂਗਾ, ਪਹਿਰ ਚੌਥੇ ਨੂੰ ਆਪਸਾਂ, ਪਹਿਰ ਚੌਥਾ ਹੁੰਦਾ ਸ਼ਾਮ, ਜਿਹੜੀ ਸ਼ਾਮ ਤੱਕ ਮੈਂ ਆ ਜਾਵਾਂਗਾ, ਉਹ ਆਪਣਾ ਜੀ ਨਾ ਖਰਾਬ ਕਰ। ਇਸ ਵੇਲੇ ਜਿਹੜੀ ਮੇਰੀ ਹਾਲਤ ਹੈ ਉਹ ਹੈ ਕਿ ਸਾਹਿਬਾਂ ਦੇ ਹਿਜਰ ਨੇ ਮੈਨੂੰ ਸਾੜਿਆ ਹੋਇਆ ਹੈ ਔਰ ਮੇਰਾ ਜਿਗਰ ਜਿਹੜਾ ਹੈ ਉਹ ਕਬਾਬ ਬਣਿਆ ਹੈ। हाँ जी, ਇਹਦੀ ਕੋਈ ਗੱਲ ਕਰਨੀ ਹੈ ਸਈਦ ਸਾਹਿਬ? ਨਹੀਂ, ਤੇ ਸਿੱਧਾ ਸਿੱਧਾ हाँ जी, फिर अगला बांध पढ़ो। ਮੈਂ ਥੋੜੀ ਜਿਹੀ ਮੈਂ ਗੱਲ ਕਰਨੀ ਸੀ ਕਿ ਇਹਦੇ ਵਿੱਚ ਹੁਣ ਦੇਖੋ, ਇਸ਼ਕ ਦਾ ਜਾਂ ਜਵਾਨੀ ਦਾ ਜਿਹੜਾ ਇਹ ਕਹਿ ਸਕਦੇ ਹਾਂ ਕਿ ਉਹ ਫਤੂਰ ਦੀ ਜਿਹੜੀ ਗੱਲ ਕਰਦੇ ਸੀ ਨਾ ਹਾਥੀ ਦੇ ਵਿੱਚ, ਇਹਦੇ ਓਵਰ ਕੌਨਫੀਡੈਂਸ ਦੀ ਗੱਲ ਵੀ ਇੱਥੇ ਹੋ ਰਹੀ ਆ ਕਿ ਮੈਂ ਬਸ ਹੁਣ ਚੱਲਿਆ ਤੇ ਆਇਆ, ਸ਼ਾਮ ਤਾਈਂ ਸਾਰਾ ਕੁਝ ਠੀਕ ਹੋ ਜਾਏਗਾ। ਮਤਲਬ ਕਿ ਉਹ ਜਿਹੜਾ ਨਸ਼ਾ ਚੜਿਆ ਇਸ਼ਕ ਦਾ, ਉਹੀ ਬੋਲ ਰਿਹਾ ਇੱਥੇ ਵੀ ਉਹ। ਹਾਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਓਵਰ ਕੌਨਫੀਡੈਂਸ ਹੈ ਉਹ, ਔਰ ਉਹਦੀ ਵਜ੍ਹਾ ਨਾਲ ਮਾਰਿਆ ਵੀ ਗਿਆ। ਬਿਲਕੁਲ। ਇੱਥੋਂ ਹੀ ਮੈਂ ਅਮਰਜੀਤ ਨਾਲ ਦੀ ਗੱਲ ਅੱਗੇ ਵਧਾਵਾਂਗਾ ਕਿ ਇੱਥੇ ਇੱਕ ਡਿਸਟਿੰਕਸ਼ਨ ਵੀ ਹੋ ਰਹੀ ਹੈ ਕਿ ਇੱਕ 올ਡ ਏਜ ਮਦਰ ਜਿਹੜੀ ਹੈ ਉਹ ਸਸਪੀਸ਼ੀਅਸ ਹੈ, ਉਹ ਸ਼ੱਕ ਚ ਹੈਗੀ ਹੈ ਕਿ ਜੋ ਕਰਨ ਜਾ ਰਿਹਾ ਹੈ, ਕਿਉਂਕਿ ਉਹ ਏਜਡ ਹੈ, ਉਹਨੇ ਜ਼ਿੰਦਗੀ ਗੁਜ਼ਾਰੀ ਹੈ, ਉਹਨੂੰ ਪਤਾ ਹੈ ਕਿ ਇਹ ਔਖੇ ਕੰਮ ਜਾ ਰਿਹਾ, ਮੁਸ਼ਕਿਲ ਕੰਮ ਜਾ ਰਿਹਾ ਤੇ ਇਹਦਾ ਆਣਾ ਮੁਸ਼ਕਿਲ ਹੋ ਜਾਣਾ। ਲੇਕਿਨ ਉਹ ਜਵਾਨੀ ਜਿਹੜੀ ਹੈ ਜਿਵੇਂ ਹਾਥੀ ਭੂਤ ਰਿਹਾ ਹੁੰਦਾ ਹੈ, ਉਹ ਉਂਝ ਭੂਤਰੀ ਹੈ ਤੇ ਓਵਰ ਕੌਨਫੀਡੈਂਟ ਹੈ। ਸੋ ਇਟਸ देयर इज अ क्लैश ऑफ ट्रेडिशनल विजडम एंड पैशनेट लव। ਮਿਰਜ਼ਾ ਜਿਹੜਾ ਉਹ ਮਾਨੀ ਦੇ ਗੱਲ ਲੱਗਣਾ ਚਾਹੁੰਦਾ ਹੈ। ठीक है, पढ़ी अगला पढ़ा कि ना? ਮਾਨੀ ਦੇ ਗੱਲ ਜੀ ਪੜੋ। हाँ जी, आखिरी बंद जी पढ़ लगे नंबर 80, मां दी सद। चढ़दे मिर्जे खान नू मां मरें दी सद, मिर्जा पुत्र नू साहिबा, मिर्जा पुत्र नू साहिबा मैनू शोभा नौ जग। नौ ਜਿਹੜੀ ਨੌ। हाँ जी, नो, हाँ जी, मिर्जा ਬਹੂ पुत्र ਜਿਹੜੀ। नो साहिबा मैनू शोभा जग, इक्के ना चाड़ी बैल ते इक्के ना आमी छड़। ए बैल है कि बेल है? ਬੇਲ ਬੇਲ हाँ, बेल। इक्के ना चाड़ी बेल ते इक्के ना आमी छड़, पिछे पईयां नू छोड़ के दारे बैन न लज, देख तमाशा हाफजा मक्क्यों परा ना हज। वाह, बरछी लगी इश्क दी रेहा ना गोडा हड। वाह, पढ़ लै कलमा दीन दा बांह फड़ी दी लज। वाह वाह, कुछ लेना तो बिल्कुल जरूर मिसल ने। जी, अच्छा, सद और सैनक एक ही चीज है? सद का मतलब आवाज? नहीं नहीं, सैनक 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 समझते हैं, ऐसा ना बुलाना। अच्छा, नहीं, शायद सद और सैनक, सैनक इनू कहते हैं। अच्छा अच्छा अच्छा, मां दी सद यानी कि मां दी पुकार। ठीक कि ठीक, आ जा। जी जी जी, जुबैर साहब। ਮਿਰਜ਼ਾ ਪੁੱਤਰ ਕਹਿੰਦੀ ਇੱਕ ਬੜੀ ਜ਼ਬਰਦਸਤ ਗੱਲ ਕਰ ਜ਼ੁਬੈਰ ਸਾਹਿਬ, ਜਿੰਨੀ ਦੇਰ ਤੁਸੀਂ ਆਂਦੇ ਉਨੀ ਦੇਰ ਅਸੀਂ ਬੋਲ ਰਹੇ ਹਾਂ। ਮਿਰਜ਼ਾ ਪੁੱਤਰ ਨੌ ਸਾਹਿਬਾਂ ਮੈਨੂੰ ਸੋਭਾ ਜਾ ਕੇ, ਜੇ ਤੂੰ ਮੇਰੀ ਨੌ ਬਣ ਜੇ ਸਾਹਿਬਾਂ ਤੇ ਮੈਨੂੰ ਇਸ ਤੋਂ ਬਾਅਦ ਹੋਰ ਕੀ ਚਾਹੀਦਾ। ਲੇਕਿਨ ਉਹ ਬੇਲ ਨਾ ਚਾੜ ਤੂੰ ਜਿਹੜੀ, ਫਿਰ ਉਹ ਛੱਡੀ ਨਹੀਂ ਜਾਂਦੀ ਤੇ ਬੇਲ ਸਿਰੇ ਨਹੀਂ ਚੜਨੀ। जी ਅੱਗੇ ਨਾ ਚਾੜੀਏ ਬੇਲ ਤੇ ਅੱਗੇ ਨਾ ਆਵੀਂ ਛੱਡ, ਜੇ ਚਾੜੀਏ ਬੇਲ ਤੇ ਫਿਰ ਚੜ ਜਾਣੀ ਚਾਹੀਦੀ ਜਾਂ ਫਿਰ ਛੱਡੀ ਦੀ ਨਹੀਂ। ਪਿੱਛੇ ਪਈਆਂ ਨੂੰ ਛੋੜ ਕੇ ਦਾਰੇ ਬਹਿਨ ਨਲਾਜ। ਤੇ ਜੇ ਉਹਨਾਂ ਦੇ, ਅੱਛਾ ਮਾਂ ਵੀ ਕਨਫਿਊਜ਼ ਹੈ, ਕਹਿੰਦੀ ਹੈ ਕਿ ਜੇ ਤੂੰ ਇਹਦੇ ਪਿੱਛੇ ਪੈ ਗਿਆ ਤੇ ਫਿਰ ਉਹਨੂੰ ਛੱਡੇਗਾ ਤੇ ਇਹ ਲੱਜ ਦਾ ਉਲਟ ਨਲਾਜ ਹੁੰਦਾ ਨਾ, ਕਿ ਬੇਇੱਜ਼ਤੀ ਹੈ। ਲੱਜ ਜਿਹੜੀ ਇੱਜ਼ਤ ਹੈ ਉਹ ਨਲਾਜ ਹੋ ਜਾਏਗੀ। ਦਾਰਾ ਜਿਹੜਾ ਉਹ ਡੇਰਾ ਹੁੰਦਾ ਹੈ। ਚੀਜ਼ ਬੈਰ ਸਾਹਿਬ।
ਆ ਤੁਸੀਂ ਕੱਢਦੇ ਦਿੱਤਾ ਸਾਰਾ। ਨਹੀਂ 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 ਚੜਦੇ ਮਿਰਜ਼ੇ ਖਾਨ ਮਾਂ ਮਰਿੰਦੀ ਸੱਦ ਸੱਦ ਹੁੰਦਾ ਹੈ, ਸੱਦ ਮਾਰਨਾ ਆਵਾਜ਼ ਦੇਣਾ। ਇਹ ਜਿਹੜਾ ਹੈ ਬੜਾ ਸੱਦ ਵੈਸੇ ਇੱਕ ਕਿਸਮ ਦਾ ਗਾਣਾ ਵੀ ਹੈਗਾ, ਗਹਿਣ ਵੀ ਹੈਗਾ। ਉਹ ਸੀਰ ਵਾਰਿਸ ਸ਼ਾਹ ਤੁਸੀਂ ਪੜ੍ਹੀ ਹੈ ਤੇ ਉਹ ਜਦੋਂ ਰਾਂਝਾ ਵੰਜਲੀ ਵਜਾਉਂਦਾ ਹੈ, ਦਰਿਆ ਪਾਰ ਕਰਦਾ ਹੈ, ਤੇ ਉਹ ਜਿਹੜੇ ਰਾਗ ਗਾਉਂਦਾ ਉਹ 'ਚ ਇੱਕ ਸੱਦ ਦਾ ਰਾਗ ਵੀ ਹੈ हाँ जी ਜਿਹੜਾ ਇੱਕ। ਅੱਛਾ ਮਿਰਜ਼ਾ ਪੁੱਤਰ ਨੌ ਮੇਰੀ ਜਿਹੜੀ ਉਹ ਸਾਹਿਬਾਂ ਹੈ ਪੁੱਤਰ। ਮਿਰਜ਼ਾ ਜਿਹੜਾ ਮੇਰਾ ਪੁੱਤਰ ਹੈ, ਹੋਰ ਕੀ ਚਾਹੀਦਾ ਮੈਨੂੰ ਸੋਭਾ ਜਗ ਪੂਰੇ ਜਗ ਜਿਹੜਾ ਉਹ ਮੇਰੇ ਲਈ ਤੇ ਸੋਭਾ ਕਰੇਗਾ, ਮੇਰੀ ਤਾਰੀਫ ਕਰੇਗਾ। ਇੱਕੇ ਮੈਨੇ ਪੁਰਾਣੀ ਬੋਲੀ ਦਾ ਹੈਗਾ ਹੈ, ਜਾਂ ਤੇ अच्छा अच्छा ਇਧਰ ਆ ਕੇ ਨਹੀਂ ਕਰਨੇ ਆ। ਇੱਕੇ ਨਾ ਚਾੜੀ ਬੈਲ ਤੇ ਇੱਕੇ ਨਾ ਆਵੀਂ ਛੱਡ, ਜਾਂ ਤੇ ਹੈਗਾ ਕਿ ਤੂੰ ਉਹਨੂੰ ਪਿੱਛੇ ਨਾ ਬਿਠਾਵੀਂ, ਜੇ ਪਿੱਛੇ ਬਿਠਾਇਆ ਉਹਨੂੰ ਤੇ ਫਿਰ ਉਹਨੂੰ ਛੱਡ ਕੇ ਨਾ ਆਓ। ਮੇਰਾ ਉਦੋਂ ਘੋੜੀ ਦੀ ਗੱਲ ਕਰ ਰਿਹਾ। ਪਿੱਛੇ ਪਈਆਂ ਨੂੰ ਛੋੜ ਕੇ ਦਾਰੇ ਬਹਿਣ ਨਾ ਲੱਜ। ਪਿੱਛੇ ਪਈਆਂ ਜਿਹੜੇ ਤੁਹਾਡੇ ਤੇ ਡਿਪੈਂਡੈਂਟ ਨੇ, ਜਿਹੜੇ ਤੁਹਾਡੀ ਪਨਾਹ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਛੱਡ ਕੇ ਜਿਹੜੇ ਲੋਕ ਆਂਦੇ ਨੇ ਨਾ ਲੱਜ ਮੈਨੇ ਹੈਗਾ ਬੇਸ਼ਰਮ, ਜਿਨ੍ਹਾਂ ਨੂੰ ਕੋਈ ਨਾ ਲੱਜ ਨਹੀਂ। ਦਾਰਾ ਜਿਹੜਾ ਉਹ ਇੱਕ ਗਾਂ ਪਿੰਡ ਦੀ ਉਹ ਥਾਂ ਹੈ ਜਿੱਥੇ ਸਾਰੇ ਲੋਕ ਇਕੱਠੇ ਬੈਠਦੇ ਨੇ, ਗੱਪਾਂ ਮਾਰਦੇ ਨੇ। ਔਰਤਾਂ ਦਾ ਤ੍ਰਿੰਜਣ ਹੁੰਦਾ ਤੇ ਬੰਦਿਆਂ ਦਾ ਮੇਰਾ ਹਜ਼ਾਰਾ ਹੁੰਦਾ। ਰਾਤ ਨੂੰ ਬੈਠ ਕੇ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਨੇ, ਉੱਥੇ ਆ ਕੇ ਮਰਾਸੀ ਗਾਉਂਦੇ ਵੀ ਨੇ। ਦਾਰਾ ਜਿਹੜਾ ਬੜੀ ਇੱਕ ਭਰਵੀਂ ਜਿਹੀ ਥਾਂ ਹੈ ਪਿੰਡ ਦੇ ਵਿੱਚ। ਜਿਹੜੇ ਸਾਡੀ ਪਨਾਹ ਵਿੱਚ ਆਏ ਨੇ ਉਹਨਾਂ ਨੂੰ ਛੱਡ ਕੇ ਫਿਰ ਜਿਹੜੇ ਦਾਰਿਆਂ ਵਿੱਚ ਆ ਕੇ ਜਿਹੜੇ ਲੋਕ ਬੈਠਦੇ ਨੇ ਉਹ ਬੇਸ਼ਰਮ ਨੇ, ਉਹਨਾਂ ਦੀ ਕੋਈ ਇੱਜ਼ਤ ਨਹੀਂ। ਵੇਖ ਤਮਾਸ਼ਾ ਹਾਫਸਾ ਮੱਖੀਓਂ ਪਰਾਂ ਨਾ ਹੱਜ। ਮੱਕੇ ਅਗਰ ਤੁਸੀਂ ਪਹੁੰਚ ਜਾਂਦੇ ਹੋ ਤੇ ਹੱਜ ਤੁਹਾਡਾ ਹੋ ਜਾਂਦਾ। ਅੱਜ ਵੈਸੇ ਹੱਜ ਦਾ ਆਇਆ ਹੋ ਰਿਹਾ, ਅੱਜ ਹੱਜ ਦਾ ਦਿਨ ਤੇ ਹੱਜ ਹੋ ਜਾਂਦਾ। ਫਿਰ ਮੱਕੇ ਤੋਂ ਅੱਗੇ ਕੀ ਜਾ ਕੇ ਕਰਨਾ, ਉਹ ਅਸੀਂ ਉਹਦੇ ਨਾਲ ਸਾਨੂੰ ਉਹਦੇ ਨਾਲ ਕੀ ਕਰ ਸਕਦੇ। ਜਵੈਨ ਸਾਹਿਬ ਤੁਹਾਡੀ ਆਵਾਜ਼ ਰੁਕ ਜਾਂਦੀ ਜਦੋਂ ਤੁਸੀਂ ਨਾ ਇੱਧਰ ਆਉਂਦੇ ਹੋ, ਮਾਈਕ ਤੋਂ ਥੋੜਾ ਜਿਹਾ ਪਰੇ ਹੁੰਦੇ ਹੋ। ਵੇਖ ਤਮਾਸ਼ਾ ਹਾਫਸਾ। ਥੈਂਕ ਯੂ। ਇਹ ਜਿਹੜੀ ਲਾਈਨ ਹੈ ਨਾ ਬਹੁਤ ਇੱਕ ਤੁਸੀਂ ਕਹਿਣਾ ਚਾਹੀਦਾ ਬੜੀ ਮੁਸਲਸਲ ਲਾਈਨ ਆਉਂਦੀ ਹੈ। ਵੇਖ ਤਮਾਸ਼ਾ ਹਾਫਸਾ। ਤਮਾਸ਼ਾ ਜਿਹੜਾ ਯਾਨੀ ਕਿ ਉਹ ਕਹਿ ਰਿਹਾ ਕਿ ਮੈਂ ਇੱਕ ਥੀਏਟਰ ਲਾਇਆ ਹੈ ਔਰ ਤੁਸੀਂ ਦੇਖੋ ਇਹ ਇੱਕ ਮੈਂ ਥੀਏਟਰ ਖੇਡ ਰਿਹਾ, ਇੱਕ ਤਮਾਸ਼ਾ ਮੈਂ ਖੇਡ ਰਿਹਾ ਔਰ ਤੁਸੀਂ ਇਹਨੂੰ ਦੇਖੋ। ਮੱਖੀਓਂ ਪਰਾਂ ਨਾ ਹੱਜ, ਬਰਛੀ ਲੱਗੀ ਇਸ਼ਕ ਦੀ ਰਿਆ ਨਾ ਗੋਡਾ ਹੱਡ। ਜਿਹੜੀ ਛੁਰੀ ਹੈ ਇਸ਼ਕ ਦੀ ਮੈਨੂੰ ਲੱਗੀ ਹੈ, ਨਾ ਮੇਰੇ ਗੋਡੇ ਰਹੇ ਨੇ, ਨਾ ਮੇਰੇ ਹੱਡ ਜਿਹੜੇ ਨੇ ਹੱਡੀਆਂ ਮੇਰੀਆਂ ਰਹੀਆਂ, ਨਾ ਮੇਰਾ ਮਾਸ ਰਿਹਾ, ਨਾ ਹੱਡੀਆਂ ਰਿਹਾ, ਮੈਂ ਛਿਲਿਆ ਗਿਆ। ਪੜ੍ਹ ਲੈ ਕਲਮਾ ਦੀਨ ਦਾ, ਬਾਂਹ ਫੜੀ ਦੀ ਲੱਜ। ਬਾਂਹ ਆਪਣੇ ਅਮਰਜੀਤ ਜੀ ਤੁਸੀਂ ਤੇ ਬੜਾ ਮਸ਼ਹੂਰ ਗਾਉਣ ਹੈਗਾ ਉਹਦਾ, ਗੁਰੂ ਗੋਬਿੰਦ ਸਿੰਘ ਦਾ, ਬਾਈ ਜਿਨ੍ਹਾਂ ਦੀ पकड़ी है या सिर दीजिए कान न कीजिए। हाँ ठीक है। धर पइए धर्म न छोड़िए। हाँ सुनाओ जी, सुनाओ पूरी लाइन सुनाओ। वाह पुष्पा जी सुनाओ पुष्पा जी। विचों आंदा है बाह जिन्हां दी पकड़िए, सिर दीजे बाह ना छोड़िए। ਇਹ ਮੈਨੂੰ ਵੀ ਆਫ ਹੈਂਡ ਪੂਰਾ ਯਾਦ ਨਹੀਂ, ਪਰ ਅਲਟੀਮੇਟ ਕਮਿਟਮੈਂਟ ਦੀ ਗੱਲ ਹੈ ਸਾਰੀ ਦੀ ਸਾਰੀ। ਹਾਂ ਇਹੀ ਗੱਲ ਇੱਥੇ ਉਹ ਕਰ ਰਿਹਾ, ਪੜ੍ਹ ਲੈ ਕਲਮਾ ਦੀਨ ਦਾ, ਬਾਂਹ ਫੜੀ ਦੀ ਲੱਜ। ਜਿਨ੍ਹਾਂ ਦੀ ਬਾਂਹ ਫੜ ਲਈ ਹੈ ਉਹਨਾਂ ਦੀ ਫਿਰ ਸਾਨੂੰ ਲੱਜ ਹੁੰਦੀ ਹੈ, ਉਹਨਾਂ ਦੀ ਫਿਰ ਸਾਨੂੰ ਸ਼ਰਮ ਹੁੰਦੀ। ਅਗਰ ਅਸੀਂ ਬਾਂਹ ਛੱਡਾਂਗੇ ਤੇ ਅਸੀਂ ਬੇਸ਼ਰਮ ਹੋ ਜਾਾਂਗੇ,
ਨੌਨ ਕਮਿਟਮੈਂਟ ਦੀ ਗੱਲ ਹੈ, ਯਾਨੀ ਕਿ ਵਾਕਈ ਪੱਕੇ ਰਹਿਣ ਦੀ ਗੱਲ ਹੈ। ਔਰ ਤੂੰ ਆਪਣਾ ਜਿਹੜੀ ਹੈ ਜਿਹੜਾ ਹੁਣ ਕਮਿਟਮੈਂਟ ਕਰ ਲੈ, ਜਿਹੜਾ ਤੂੰ ਕਰਨ ਜਾ ਰਿਹਾ, ਸਾਹਿਬਾਂ ਨੂੰ ਲੈਣ ਜਾ ਰਿਹਾ, ਜੋ ਵੀ, ਔਰ ਹੁਣ ਤੇ ਜੇ ਤੂੰ ਬਾਂਹ ਉਹਦੀ ਫੜ ਲਈ ਹੈ, ਜ਼ੁਬੈਰ ਸਾਹਿਬ ਬਾਂਹ ਫੜਨਾ ਬੜਾ ਪਾਵਰਫੁਲ ਹੈ ਸਾਡੇ ਚ, ਜਿਹੜਾ ਹੈ ਆਪਣੇ ਮੈਟਾਫਰ ਹੈ ਸਾਡੇ ਕਲਚਰ ਦੇ ਵਿੱਚ, ਤਹਿਜ਼ੀਬ ਦੇ ਵਿੱਚ। ਰਿਸ਼ਤਾ ਜਿਹਨੂੰ ਅਸੀਂ ਜਦੋਂ ਮੰਗਦੇ ਹਾਂ ਕਿਸੇ ਕੁੜੀ ਦਾ, ਉਹ ਵੀ ਅਸੀਂ ਕਹਿੰਦੇ ਹਾਂ ਜੀ ਬਾਂਹ ਹੀ ਦੇ ਦਿੱਤੀਆਂ ਨੇ, ਅਸੀਂ ਆਪਣੀ ਬਾਂਹ ਉਹਦੇ ਬਾਂਹ ਚ ਫੜਾਤੀ ਹੈ। ਔਰ ਜਿਹੜੇ ਗੇੜੇ ਕੱਟਦੀ ਹੈ ਪੁਸ਼ਪਾ ਜੀ, ਜਦੋਂ ਸ਼ਾਦੀ ਹੁੰਦੀ ਹੈ ਉਦੋਂ ਵੀ ਉਹਨੇ ਬਾਂਹ ਫੜੀ ਹੁੰਦੀ ਹੈ ਨਾ, ਲਾੜਾ ਤੇ ਲਾੜੀ ਨੇ ਇੱਕ ਦੂਜੇ ਦੀ ਬਾਂਹ ਫੜੀ ਹੁੰਦੀ। ਹਾਂਜੀ, ਜਿਸ ਟਾਈਮ ਉਹ, ਯਾਨੀ ਕਿ ਉਹ ਜਿਹੜੀ ਇੱਕ ਮਿਲਣੀ ਹੋ ਰਹੀ ਹੁੰਦੀ ਹੈ, ਇੱਕ ਪਰਮਾਨੈਂਟ ਫੀਲ ਹੋ ਰਿਹਾ, ਜਿਹੜਾ ਇੱਕ ਰਿਸ਼ਤਾ ਸਟੈਂਪ ਹੋ ਰਿਹਾ, ਉਹ ਬਾਂਹ ਫੜ ਕੇ ਉਹ ਕਰਦਾ। ਤੇ ਯਾਨੀ ਕਿ ਜੇ ਤੂੰ ਬਾਂਹ ਫੜ ਲਈ ਹੈ, ਫਿਰ ਕਲਮਾ ਪੜ੍ਹ ਲੈ। ਕਲਮਾ ਪੜ੍ਹਨ ਦਾ ਮਤਲਬ ਇਹੀ ਹੈ ਕਿ ਆਪਣੇ ਧਰਮ ਨੂੰ, ਆਪਣੇ ਰੱਬ ਨੂੰ ਗਵਾਹ ਬਣਾ ਲੈ, ਔਰ ਫਿਰ ਇਹਦੀ ਸ਼ਰਮ ਰੱਖੀ। ਸ਼ਰਮ ਰੱਖਣਾ ਵੀ ਬਹੁਤ ਵੱਡਾ ਸਾਡੇ ਵਿੱਚ ਇੱਕ ਮੈਟਾਫਰ ਹੈ, ਬੜਾ ਬਹੁਤ ਜ਼ਿਆਦਾ ਚੱਲਦਾ ਹੈ ਬਾਰ-ਬਾਰ, ਕਿ ਸ਼ਰਮ ਹੈ ਮੈਨੂੰ, ਤੇਰੀ ਸ਼ਰਮ ਹੈ। ਭਰਮ ਵੀ ਹੈ, ਭਰਮ ਵੀ ਅਸੀਂ ਕਹਿੰਦੇ ਹਾਂ, ਸ਼ਰਮ ਵੀ ਕਹਿੰਦੇ ਹਾਂ, ਲੱਜ ਵੀ ਕਹਿੰਦੇ ਹਾਂ। ਨਾ ਲੱਜ ਮੈਨੇ, ਇਹਦੇ ਵਿੱਚੋਂ ਲੱਜ ਵੀ ਆਇਆ, ਨਾ ਲੱਜ ਵੀ ਆਇਆ, ਤੇ ਸਾਰੀਆਂ ਜਿਹੜੀਆਂ ਨੇ ਉਹ। ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ। ਅੱਛਾ, ਅੱਜ ਜਿਹੜੇ ਅਸੀਂ ਇਹ 5 ਬੰਦ ਪੜ੍ਹ ਰਹੇ ਹਾਂ, ਔਰ ਇਹਦੇ ਵਿੱਚ ਮੈਨੂੰ ਲੱਗਾ ਕਿ ਸ਼ੁਰੂ ਤੋਂ ਅਖੀਰ ਤੱਕ ਮਾਂ ਦਾ ਕਿਸ ਤਰ੍ਹਾਂ ਐਵੋਲੂਸ਼ਨ ਹੋਇਆ ਦਿਖਾਇਆ, ਕਿ ਮਾਂ ਇੱਕ ਤਾਂ ਪਹਿਲੇ ਮਦਰ ਹੈ, ਸਮਾਜ ਤੋਂ ਡਰ ਵੀ ਦਿਖਾਇਆ, ਔਰ ਅਖੀਰ ਦੇ ਵਿੱਚ ਮਾਂ ਤੋਂ ਇੱਕ ਔਰਤ ਜਾਗਦੀ ਹੈ। ਔਰਤ ਵੱਲੋਂ ਇੱਕ ਕਿਸਮ ਦੀ ਇਹ ਲਾਸਟ ਬੰਦ ਜਿਹੜਾ ਹੈ ਨਾ, ਉਹ ਪੁਕਾਰ ਐਜ਼ ਏ ਔਰਤ ਹੈ, ਮਾਂ ਨੂੰ ਛੱਡ ਕੇ ਸਮਾਜ ਦੇ ਸਾਰੇ ਬੰਦਿਸ਼ਾਂ ਤੋਂ ਉੱਪਰ ਉੱਠ ਕੇ ਇੱਕ ਔਰਤ ਕਹਿੰਦੀ ਹੈ ਕਿ ਜੋ ਮੈਨੂੰ ਮਨਜ਼ੂਰ ਹੈ, ਉਹ ਮੇਰੀ ਸਾਹਿਬਾਂ ਜਿਹੜੀ ਹੈਗੀ ਨੂੰ, ਕਿ ਬਾਂਹ ਜਿੱਦਾਂ ਦੀ ਕਹਿ ਰਹੇ ਸੀ ਕਿ ਜਿਨ੍ਹਾਂ ਕੀ ਪਕੜੀਏ, ਤੂੰ ਹੁਣ ਉਹਨੂੰ ਨਾਲ ਲੈ ਕੇ ਆਵੀਂ, ਪਿੱਛੇ ਪਈਆਂ ਨੂੰ ਛੱਡ ਕੇ, ਜਿਹੜੀਆਂ ਪਿੱਛੇ ਮਤਲਬ ਯਾਰੀਆਂ ਦੋਸਤੀਆਂ ਹੋਈਆਂ, ਉਹਨਾਂ ਨੂੰ ਛੱਡ ਕੇ ਲੋਕੀ ਦਗਾਬਾਜ਼ ਜਿਹੜੇ ਨੇ ਪੰਚਾਇਤਾਂ 'ਚ ਬਾਹਰ ਅੱਗੇ ਨਿਰਲੱਜ ਲੋਕੀ ਬੈਠੇ ਹੁੰਦੇ ਨੇ। ਇਹ ਉਸ ਦੇ ਬਾਰੇ ਹੀ ਆ ਕਿ ਹੁਣ ਤੇਰੀ ਕਮਿਟਮੈਂਟ ਆ ਜਿਹੜੀ ਉਹ ਦੇਖਣੀ ਹੈ। ਹਾਫਿਜ਼ ਵਿੱਚ ਆ ਵੀ ਕਹਿ ਰਿਹਾ ਕਿ ਦੇਖ ਤਮਾਸ਼ਾ ਹਾਫਿਜ਼ਾ ਮੱਕਿਓਂ ਪਰਾਂ ਨਾ ਹਜ, ਕਿ ਅਲਟੀਮੇਟ ਜਿਹੜੀ ਕਮਿਟਮੈਂਟ ਜਿਹੜੀ ਹੈਗੀ ਆ ਉਹ ਹਜ ਦੀ ਆ, ਤੇ ਇੱਕ ਪਾਸੇ ਇਸ਼ਕ ਦੀ ਜਿਹੜੀ ਬਰਸ਼ੀ ਤੈਨੂੰ ਲੱਗੀ ਆ ਉਹ ਹੈ, ਦੂਸਰੇ ਪਾਸੇ ਧਰਮ ਦੀਆਂ ਤੂੰ ਹੁਣ ਕਲਮਾ ਪੜ੍ਹ ਕੇ ਸਹਾਰਾ ਲੈ ਕੇ ਜਿਹਦੀ ਬਾਂਹ ਫੜਨੀ ਆ ਉਹਦੀ ਲੱਜ ਰੱਖੀ। ਮੇਰਾ ਖਿਆਲ ਐਜ਼ ਏ ਔਰਤ ਬੋਲ ਰਹੀ ਆ ਇਸ ਵੇਲੇ, ਉਹ ਮਾਂ ਨੂੰ ਛੱਡ ਕੇ ਸਮਾਜ ਦੇ ਡਰ ਤੋਂ ਉੱਪਰ ਉੱਠ ਕੇ ਕਹਿ ਰਹੀ ਆ ਕਿ ਜਾ ਹੁਣ ਤੂੰ ਚਲੇ ਜਾ, ਪਰ ਇਹ ਜਿਹੜੇ ਬਾਕੀ ਲੋਕ ਬੈਠੇ ਨਾ ਸਾਰਿਆਂ ਨੂੰ ਛੱਡ ਕੇ ਤਾਂ ਨਿਰਲੱਜ ਨਾ ਤੂੰ ਹੋਵੇਂ ਇਹਨਾਂ ਵਾਂਗੂ, ਪੂਰਾ ਆਪਣੀ ਕਮਿਟਮੈਂਟ ਦੇ ਨਾਲ ਆਪਣਾ ਫੁੱਲਫਿਲ ਕਰ, ਜਿਹਦੇ ਨਾਲ ਤੇਰੀ ਯਾਰੀ ਦੋਸਤੀ ਹੈ। ਮੈਂ ਕੁਝ ਇਸ ਤਰ੍ਹਾਂ ਦੇਖਿਆ ਐਵੋਲੂਸ਼ਨ ਮਦਰ ਦਾ। ਥੋੜਾ ਜਿਹਾ ਮੈਂ ਇਹਦੇ ਚ ਪੁਆਇੰਟ, ਇਹਦੇ ਚ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ 80ਵਾਂ ਬੰਦ ਹੈ ਨਾ ਮਾਂ ਦੀ ਸੱਦ, ਇਹਦੇ ਵਿੱਚ ਉਹ ਮੈਨੂੰ ਜਿਹੜੀ ਸਮਝ ਆਈ ਹੈ, ਚੜ੍ਹਦੇ ਮਿਰਜ਼ੇ ਨੂੰ ਮਾਂ ਮਰਿੰਦੀ ਸੱਦ ਉਹਨੂੰ ਸੱਦ ਦਿੰਦੀ ਪਈ ਹੈ, ਆਵਾਜ਼ ਦਿੰਦੀ ਪਈ ਹੈ, ਸੈਨਕ ਮਾਰਦੀ ਪਈ ਹੈ ਕਿ ਪਿੱਛੇ ਤੂੰ ਜਿਹੜਾ ਸਿਸਟਮ ਹੈ ਪ੍ਰੀਵੇਲਿੰਗ ਉਹਦੇ ਵਿੱਚ ਆ ਜਾ। ਮਿਰਜ਼ੇ ਪੁੱਤਰ ਨੂੰ ਸਾਹਿਬਾਂ ਮੈਨੂੰ ਸੋਭਾ ਜਾ ਕੇ ਮੈਨੂੰ ਵੀ ਅਗਰ ਨਹੁੰ ਲੱਭ ਜੇ ਤੇ ਮੈਂ ਬੜੀ ਖੁਸ਼ ਹੋਵਾਂਗੀ, ਲੇਕਿਨ ਜਿਹੜੀ ਬੇਲ ਸਿਰੇ ਨਹੀਂ ਚੜਨੀ ਉਹਨੂੰ ਨਾ ਚਾੜ। ਤੇ ਪਿੱਛੇ ਪਿਆਂ ਨੂੰ ਮੈਨੂੰ ਲੱਗਦਾ ਕਿ ਫੈਮਿਲੀ ਦਾ ਜਿਹੜਾ ਬੌਂਡ ਹੈ ਨਾ, ਪਿੱਛੇ ਪਿਆਂ ਨੂੰ ਛੋੜ ਕੇ ਵਾਰੇ ਬਹਿਣ ਲੱਜ, ਤੇ ਜਿਹੜੀ ਪਿੱਛੇ ਉਹਦੀ ਬੀਵੀ ਵੀ ਹੈ, ਮਾਂ ਵੀ ਹੈ, ਉਹ ਪੂਰੀ ਫੈਮਿਲੀ ਹੈ, ਪੂਰਾ ਸਿਸਟਮ ਹੈ, ਪੂਰਾ ਰਿਲੀਜਨ ਹੈ, ਪੂਰਾ ਸਮਾਜ ਹੈ, ਤੇ ਉਹਨੂੰ ਛੱਡ ਕੇ ਤੂੰ ਜਿਹੜਾ ਦਾਰੇ ਬਹਿ ਗਿਆ, ਉਹ ਨਲੱਜੀ ਦੀ ਗੱਲ ਹੈ। ਵੇਖ ਤਮਾਸ਼ਾ ਹਾਫਜ਼ਾ ਮੱਕਿਓਂ ਪਰਾਂ ਨਾ ਹੱਜ, ਕਿ ਤੂੰ ਜਿਹੜਾ ਮਜ਼ਹਬੀ
ਔਰ ਜਿਹੜਾ ਰਵਾਇਤੀ ਸਿਲਸਿਲਾ ਉਹਨੂੰ ਛੱਡੇਗਾ, ਹੱਜ ਜਿਹੜਾ ਉਹ ਮੱਕੇ ਹੀ ਹੋ ਸਕਦਾ, ਕਿਧਰੇ ਹੋਰ ਨਹੀਂ ਹੋ ਸਕਦਾ। ਇਸ ਵਾਸਤੇ ਜਿਹੜੀ ਪ੍ਰੀਵੇਲਿੰਗ ਰਵਾਇਤ ਨੇ ਤੂੰ ਉਹਨਾਂ ਨੂੰ ਨਾ ਛੱਡ, ਬੱਚੀ ਲੱਗੀ ਇਸ਼ਕ ਦੀ ਰਿਹਾ ਨਾ ਗੋਡਾ ਹੱਡ। ਇਹ ਜਿਹੜੇ ਇਸ਼ਕ ਵਿੱਚ ਤੂੰ ਪਿਆ, ਇਹ ਜਿਹਨੂੰ ਲੱਗਦਾ ਉਹਦਾ ਗੋਡਾ ਗਿੱਟਾ ਨਹੀਂ ਰਹਿੰਦਾ। ਪੜ੍ਹ ਲੈ ਕਲਮਾ ਦੀਨ ਦਾ, ਬਾਂਹ ਫੜੀ ਦੀ ਲੱਜ। ਤੇ ਤੂੰ ਉਹੀ ਜਿਹੜੀ ਰਵਾਇਤੀ ਆਰਗੇਨਾਈਜ਼ਡ ਰਿਲੀਜਨ ਉਹਨੂੰ ਫਾਲੋ ਕਰ, ਰਵਾਇਤ ਨੂੰ ਫਾਲੋ ਕਰ। ਤੇ ਬਾਂਹ ਫੜੀ ਦੀ ਲੱਜ ਜਿਹੜੀ ਹੈ ਫੈਮਿਲੀ ਦਾ ਬੌਂਡ ਹੈ, ਜਿਹੜਾ ਸੁਸਾਇਟੀ ਦਾ ਬੌਂਡ ਹੈ, ਜਿਹੜਾ ਬਰਾਦਰੀ ਦਾ ਬੌਂਡ ਹੈ, ਉਹਨੂੰ ਫੜ ਕੇ ਤੇ ਤੂੰ ਉਹਦੀ ਮਾਂ ਦੀ ਨਜ਼ਰ 'ਚ ਇਹ ਲੱਜ ਹੈ। ਮੈਨੂੰ ਇਹ ਸਮਝ ਆਈ। ਅੱਛਾ, ਮੈਨੂੰ ਇਹ 80 ਬੰਦ 'ਚ ਇਹ ਲੱਗਦਾ ਪਿਆ ਵੇ ਕਿ ਮਾਂ ਹਜੇ ਵੀ ਕਨਵਿੰਸ ਨਹੀਂ ਗਈ ਉਹਦੇ ਜਾਣ 'ਚ, ਨਾ ਉਹਦੇ ਹੱਕ 'ਚ। ਕਿਉਂਕਿ ਅਗਰ ਤੁਸੀਂ ਵੇਖੋ ਨਾ, ਉਹ ਪਹਿਲੇ 4 ਲਾਈਨਾਂ ਦੇ ਵਿੱਚ ਉਹੀ ਕਹਿ ਰਹੀ ਹੈ ਕਿ ਨਾ ਜਾ, ਕਿ ਮੈਨੂੰ ਅਗਰ ਤੂੰ ਵਿਆਹ ਕੇ ਲੈਣਾ ਸਾਹਿਬਾਂ ਨੂੰ ਤੇ ਮੇਰੇ ਵਾਸਤੇ ਖੁਸ਼ ਆ ਮੈਂ ਅਗਰ ਤੂੰ ਲੈ ਆਵੇਂ, ਲੇਕਿਨ ਇਹ ਬੇਲ ਪੇੜ ਨਹੀਂ ਚੜਨੀ, ਲਿਹਾਜ਼ਾ ਤੂੰ ਸਾਨੂੰ ਪਿੱਛੇ ਛੱਡ ਕੇ ਅੱਗੇ ਜਾ ਰਿਹਾ ਹੈ ਤੇ ਇਹ ਅੱਛੀ ਗੱਲ ਨਹੀਂ ਗੀ। ਲੇਕਿਨ ਜਿਹੜੀ 5ਵੀਂ ਲਾਈਨ ਹੈ ਨਾ, 5ਵੀਂ ਜਿੱਥੇ ਦੇਖ ਤਮਾਸ਼ਾ, ਆਈ ਥਿੰਕ ਇੱਥੋਂ ਜਿਹੜਾ ਸ਼ਾਇਰ ਹੈ, ਇੱਥੋਂ ਹਾਫਿਜ਼ ਆਪਣੀਆਂ 3 ਲਾਈਨਾਂ ਆਪਣੇ ਤੋਂ ਐਡ ਕਰ ਰਿਹਾ ਕਿ ਵੀ ਹੁਣ ਤੂੰ ਜ਼ਿੱਦ ਪੂਰੀ ਕਰਨੀ ਅਗਰ ਤੇ ਹੁਣ ਫਿਰ ਕਲਮਾ ਤੂੰ ਪੜ੍ਹ ਲੈ, ਤੇਰਾ ਬਚਣਾ ਕੱਖ ਨਹੀਂ ਹੈ ਇਸ ਮਾਮਲੇ 'ਚੋਂ। ਲੇਕਿਨ ਮੇਰਾ ਨਹੀਂ ਖਿਆਲ ਕਿ ਮਾਂ ਇਸ ਬੰਦ ਦੇ ਵਿੱਚ ਪਹਿਲੇ 4 ਲਾਈਨਾਂ 'ਚ ਉਹ ਕਨਵਿੰਸ ਹੋ ਗਈ ਹੈ ਤੇ ਉਹਨੂੰ ਬਲੈਸ ਕਰ ਰਹੀ ਹੈ ਕਿ ਤੂੰ ਚਲਾ ਜਾ। ਉਹ ਹਜੇ ਵੀ ਉਹਨੂੰ ਨਾ ਜਾਣ ਦੇ ਹੱਕ 'ਚ ਹੈਗੀ ਹੈ। ਸੋ ਮਾਂ ਦੀ ਐਵੋਲੂਸ਼ਨ ਮੇਰੇ ਖਿਆਲ 'ਚ ਕੋਈ ਨਹੀਂ ਹੋ ਰਹੀ। ਮਦਰ ਇਜ਼ ਮਦਰ ਰਿਗਾਰਡਲੈਸ, ਬਿਕੋਜ਼ ਮਦਰਸ ਲਵ ਫॉर ਅ ਚਾਈਲਡ ਇਜ਼ ਅਨਚੇਂਜਡ ਰਿਗਾਰਡਲੈਸ। ਤੇ ਹਜੇ ਵੀ ਉਹ ਮਾਂ ਸੱਦ ਕਰਦੀ ਪਈ ਹੈ, ਉਹਨੂੰ ਕਹਿ ਰਹੀ ਹੈ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਅਗਰ ਤੂੰ ਵਿਆਹ ਕੇ ਲੈ ਆਵੇਂ, ਲੇਕਿਨ ਇਹ ਬੇਲ ਨਹੀਂ ਚੜਨੀ, ਤੂੰ ਸਾਨੂੰ ਛੱਡ ਕੇ ਅੱਗੇ ਜਾ ਰਿਹਾ ਹੈ। ਇਹ ਵੀ ਤੇ ਇੱਕ ਵੱਡੀ ਵੱਡੀ ਬੇਸ਼ਰਮੀ ਕਿ ਤੂੰ ਮਾਂ ਨੂੰ ਛੱਡ ਕੇ ਤੇ ਸਾਹਿਬਾਂ ਦੇ ਮਗਰ ਜਾ ਰਿਹਾ। ਅੱਗੋਂ ਫਿਰ ਜਿਹੜੀਆਂ 3 ਲਾਈਨਾਂ ਨੇ ਉਹ ਹਾਫਿਜ਼ ਆਪਣੇ ਵੱਲੋਂ ਪਾ ਰਿਹਾ, ਇੱਕ ਕਿਸਮ ਦੀ ਮਕੂਲਾ ਸ਼ਾਇਰ ਉੱਥੇ ਐਡ ਕੀਤਾ, ਜੋ ਮੈਨੂੰ ਸਮਝ ਲੱਗਾ ਕਿ ਵੇਖ ਤਮਾਸ਼ਾ ਹਾਫਜ਼ਾ, ਕਿ ਹੁਣ ਉਹ ਲੌਜੀਕਲੀ ਰੈਸ਼ਨਲੀ ਆਪਣੇ ਫਿਕਰਿਆਂ ਥਰੂ ਦੱਸਦਾ ਪਿਆ ਕਿ ਹੁਣ ਚੁੱਕੇ ਉਹਨੇ ਕਨਵਿੰਸ ਹੈ ਕਿ ਮੈਂ ਇੱਥੇ ਨਹੀਂ ਰੁਕਣਾ, ਮਾਂ ਨੇ ਜੋ ਕਰਨਾ ਸੀ ਕਰ ਲਿਆ। ਇਹੀ ਵਜ੍ਹਾ ਕਿ ਅਗਲੀ ਲਾਈਨ 'ਚ ਹੁਣ ਭੈਣ ਦੇ ਵਿੱਚ ਆਹੁਜ਼ਾਰੀ ਆ ਗਈ ਹੈ ਕਿ ਭੈਣ ਕਹਿ ਰਹੀ ਹੈ ਕਿ ਮਾਂ ਤੇ ਰੋਕ ਨਹੀਂ ਸਕੀ, ਹੁਣ ਮੈਂ ਰੋਕਣ ਦੀ ਕੋਸ਼ਿਸ਼ ਕਰਨੀ। ਸੋ ਮੇਰਾ ਨਹੀਂ ਖਿਆਲ ਇੱਥੇ ਐਵੋਲੂਸ਼ਨ ਮਾਂ ਦੀ ਹੋਈ ਹੈ। ਮਾਂ ਦਾ ਪਿਆਰ ਤੇ ਮੇਰੇ ਖਿਆਲ ਦੇ ਵਿੱਚ ਅਨਚੇਂਜਡ ਹੈ। ਮੈਨੂੰ ਇਹ ਲੱਗਾ ਇਸ ਲਾਈਨ 'ਚ, ਇਸ ਟੈਂਸ ਵਿੱਚ। ਦੂਸਰਾ ਪਿੱਛੇ ਪਿਆ ਨੂੰ ਉਹਦੀ ਇੱਕ ਬੀਵੀ ਵੀ ਤਾਂ ਹੈ ਨਾ, ਪਿੱਛੇ ਪਈਆਂ ਨੂੰ ਛੋੜ ਹਾਂ, ਕੇ ਪਿੱਛੇ ਵਾਰਿਸ ਬੀਵੀ ਪੈਨਲ ਹੈ, ਵਾਲੀ। ਮਾਂ ਵੇ, ਪੂਰਾ ਪਿੰਡ ਹੈ, ਪੂਰਾ ਖਾਨਦਾਨ ਹੈ। तो अजय भी थे ही कह रही है कि तू सानू छड़ के जा रहे हमें, ਇਹ ਵੀ ਤੇ ਇੱਕ ਬੇਸ਼ਰਮੀ ਹੈ ਨਾ। ठीक है, तू अपनी शर्म अपना ਕੋਲ ਨਿਭਾਉਣ ਜਾ ਰਹੇ ਆ ਸਾਹਿਬਾਂ ਮਗਰ, ਪਰ ਤੂੰ ਉਸ ਲਾਜ ਦੇ ਮਗਰ ਇਹ ਜਿਹੜਾ ਇਹ ਨਲਜ ਕਰ ਰਹੇ ਆ, ਇਹ ਵੀ ਤੇ ਇੱਕ ਬੇਸ਼ਰਮੀ ਹੈ। ਸੋ देयर इज अ कांस्टेंट war going on both sides। ਮੇਰੀ ਇਹ ਸਮਝ ਸੀ ਇਸ ਬੰਦ ਵਿੱਚ ਨਾ। ਹਾਂ, ਲੇਕਿਨ ਸਹੀ ਸਾਹਿਬ ਇਹ ਹੈਗਾ ਕਿ ਇਹਦੇ 'ਚ ਨਾ 3 ਇਹ ਜਿਹੜੇ ਅੱਜ ਅਸੀਂ ਬੰਦ ਪੜ੍ਹੇ ਨੇ, 3 ਬੰਦ ਮਾਂ ਦੇ ਨੇ। ਜੀ ਜੀ ਪਹਿਲੇ ਜੀ ਵਿੱਚ ਉਹਦੀ ਮੱਤ ਹੈ, ਦੂਜੇ 'ਚ ਉਹਦੀ ਫਰਿਆਦ ਹੈ, ਤੇ ਤੀਜੇ 'ਚ ਉਹਦੀ ਸੱਦ ਹੈ। ਹਾਂਜੀ, ਲੇਕਿਨ ਇਹਦੇ ਵਿੱਚ ਨਾ ਇੱਕ ਜਿਹੜਾ ਨਾ ਉਹ ਜਿਹੜਾ ਇਹ ਆਖਰੀ ਅਸੀਂ ਪੜ੍ਹਿਆ, ਉਹਦੇ ਤੇ ਉਹ ਤਿਆਰ ਹੋ ਚੁੱਕੀ ਹੈ। ਉਹਨੂੰ ਜਦੋਂ ਮਿਰਜ਼ਾ ਜਵਾਬ ਦਿੰਦਾ ਨਾ, ਤੁਰਤ ਜਵਾਬ ਸੁਣਾਉਂਦਾ ਕਰਕੇ ਅਦਬ ਅਦਾਬ, ਜਦੋਂ ਉਹਨੇ ਤੁਰਤ ਜਵਾਬ ਸੁਣਾਇਆ, ਥੋੜਾ ਜਿਹਾ ਉਹਨੇ ਬੜੀ ਫੌਰਨ ਹੀ ਜਵਾਬ ਦਿੱਤਾ, ਉਹਨੇ ਮਾਂ ਦੀ ਗੱਲ ਤੇ ਗੌਰ ਨਹੀਂ ਕੀਤਾ, ਕੋਈ ਗੈਪ ਨਹੀਂ ਦਿੱਤਾ, ਤੁਰਤ ਜਵਾਬ ਦਿੱਤਾ। ਜਿੱਦੋਂ ਮਾਂ ਨੂੰ ਲੱਗਾ ਕਿ ਇਹ ਹੁਣ ਜਾਵੇ ਹੀ ਜਾਵੇ, ਇਹਨੇ ਰੁਕਣਾ ਨਹੀਂ ਹੈਗਾ। ਉਹਦੇ ਬਾਅਦ ਫਿਰ ਉਹਦੀ ਸੱਦ ਦਾ ਜਿਹੜਾ ਅੱਗੇ ਆਇਆ ਨਾ, ਉਹ ਫਿਰ ਉਹਦੇ 'ਚ ਫਿਰ ਉਹ ਕਹਿ ਰਹੀ ਅਸੀਂ ਵੀ ਹੈਗੇ ਆ ਪਿੱਛੇ, ਅਸੀਂ ਤੇਰੇ ਡਿਪੈਂਡੈਂਟ ਆ, ਤੇਰੇ ਉੱਤੇ ਡਿਪੈਂਡੈਂਟ ਆ, ਔਰ ਦਾਰੇ 'ਚ ਬੈਠ ਕੇ ਤੂੰ ਨੱਲਾ ਜੀ ਕਿਸ ਤਰ੍ਹਾਂ ਹੋ ਸਕਦਾ। ਬਿਲਕੁਲ ਸਹੀ ਹੈ। ਫਿਰ ਆਖਰੀ ਲਾਈਨ 'ਚ ਉਹ ਕਹਿ ਰਹੀ ਹੈ ਕਿ ਪੜ੍ਹ ਲੈ ਕਲਮਾ ਦੀਨ ਦਾ, ਬਾਂਹ ਫੜੀ ਦੀ। वैसे मैंने थे ना गालिब का शेर आ गया बिल्कुल ऐसे वजन थे ना कि वफादारी बशर्त उस्तवारी असल ईमा है, वफादारी बशर्त उस्तवारी असल ईमा है, मरे जो बुत खाने में काबे में गाड़ो ब्राह्मण को। इस गल है कमिटमेंट दी कि तुसी जिथे कमिट कर लो, असल कमिटमेंट की गल है, भावें तुसी बुतखाने च हो तो भावें काबे च हो, जिथे मर्जी हो, लेकिन मुकदी गल कमिटमेंट ते तुहाडी बांह फड़ी दी। ਲੇਕਿਨ ਮਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹਦੇ ਵਿੱਚ ਸ਼ਤਾਬੀ ਤੇ ਹੈ, ਬੜੀ ਫੁਰਤੀਆਂ ਦਿਖਾ ਰਿਹਾ, ਕਹਿ ਰਿਹਾ ਮੇਰੀ ਆਣੀਆਂ ਜਾਣੀਆਂ ਵੇਖੋ। ਲੇਕਿਨ ਇਹਦੀਆਂ ਜਿਹੜੀ ਉਹਦੀ ਜਿਹੜੀ ਅਕਲ ਮੱਤ ਹੈਗੀ ਹੈ ਨਾ, ਉਹ ਇਸ ਵੇਲੇ ਉਹਨੂੰ ਸ਼ੱਕ ਹੈਗਾ। ਹਾਂਜੀ ਹਾਂਜੀ, ਬਿਲਕੁਲ ਠੀਕ। ਐਸੇ ਲਈ ਉਹ ਕਹਿ ਰਹੀ ਹੈ ਪੜ੍ਹ ਲੈ ਕਲਮਾ ਦੀਨ ਦਾ, ਵੇਖ ਤਮਾਸ਼ਾ ਹਾਫਜ਼ਾ,
ਮੱਕੀਓਂ ਪਰਾਂ ਨਾ ਹੱਜ। ਇਹ ਕੋਈ ਰੂਲਸ ਐਂਡ ਰੈਗੂਲੇਸ਼ਨ ਨੇ ਹੂੰ ਗੇਮ ਦੇ ਜਿਹੜੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੂੰ ਕਿ ਤੂੰ ਰੂਲਸ ਐਂਡ ਰੈਗੂਲੇਸ਼ਨ ਦੇ ਜਿਹੜਾ ਪੈਰਾਮੀਟਰ ਨੇ ਉੱਥੋਂ ਬਾਹਰ ਜਾ ਰਹੇ ਆ, ਇਸ ਤਰ੍ਹਾਂ ਨਹੀਂ ਹੋਣਾ, ਤੈਨੂੰ ਉਹਨਾਂ ਦੇ ਅੰਦਰ ਹੀ ਖੇਡਣਾ ਪੈਣਾ। ਸਹੀ ਸਰ, ਹਾਂ ਉਹ ਕਰ ਲਓ, ਆਪਣਾ ਰਿਕਾਰਡਿੰਗ ਬੰਦ ਕਰ ਲਓ। ਠੀਕ, ਲੋ ਜੀ ਮੈਂ ਰਿਕਾਰਡਿੰਗ ਬੰਦ ਕਰ ਰਿਹਾ ਤੇ ਅੱਛਾ, ਮੈਂ ਇੱਕ ਗੱਲ ਕਰਨੀ ਸੀ ਕਿ ਥੋੜੀ ਦੇਰ ਮੇਰਾ ਰਹਿੰਦੇ ਆ। ਖਿਆਲ ਹੈ ਇਸ ਲੈਵਲ ਤੇ ਆ ਕੇ ਮਾਂ ਨੇ ਜਿਹੜਾ ਲਾਸਟ ਸਟੈਂਜਾ ਪੜ੍ਹ ਰਹੇ ਆ, ਮਾਂ ਨੇ ਉਹ ਐਕਸੈਪਟ ਕਰ ਲਿਆ ਕਿ ਤੂੰ ਹੁਣ ਮੈਨੂੰ ਐਕਸੈਪਟਡ ਹੈ, ਤੂੰ ਜੇ ਉਹਨੂੰ ਸਾਹਿਬਾ ਨੂੰ ਵੀ ਲੈ ਕੇ ਆ ਜਾਏਗਾ, ਪਰ ਹੁਣ ਕਹਿੰਦੇ ਇਹ ਛੱਡ ਕੇ ਨਾ ਆਵੀਂ ਉਹਨੂੰ, ਪਿੱਛੇ ਪਈਆਂ ਨੂੰ ਛੱਡ ਕੇ, ਜੇ ਤੇਰੇ ਪਿੱਛੇ ਪਈ ਆ ਉਹਨੂੰ ਛੱਡ ਕੇ, ਫਿਰ ਤੂੰ ਕਿ ਤੇਰੇ ਮੂੰਹ ਦੇ ਉੱਤੇ ਕਿਸੇ ਕਿਸਮ ਦੀ ਇੱਜ਼ਤ ਨਹੀਂ ਰਹਿਣੀ, ਨਿਰਲੱਜ ਹੋ ਜਾਏਗਾ। ਸੋ ਮਤਲਬ ਕਿ ਉਹ ਉੱਥੇ ਵੀ ਹੁਣ ਇਹੀ ਦੱਸਿਆ ਕਿ ਜੇ ਤੂੰ ਡਿਸਾਈਡ ਕੀਤਾ ਜਾਣਾ ਨਾ, ਹੁਣ ਦੁਬਾਰਾ ਉਹਨੂੰ ਛੱਡ ਕੇ ਨਾ ਆਈ। ਮੇਰਾ ਖਿਆਲ ਹੈ ਉਹਦੇ ਵਿੱਚ ਲੱਗਦਾ ਕਿ ਮੈਨੂੰ ਉਹਦੇ 'ਚ ਮਾਂ ਤੋਂ ਅੱਗੇ ਵੱਧ ਕੇ ਐਜ਼ ਏ ਔਰਤ ਵੀ ਉਹਨੂੰ ਇਹ ਰੀਅਲਾਈਜੇਸ਼ਨ ਹੋ ਰਹੀ ਹੈ। ਇਹ ਵੀ ਹੋ ਰਹੀ ਹੈ। ਦੂਸਰਾ ਹੈਗਾ ਕਿ ਉਹ ਚੌਧਰੀ ਹੈ, ਮਿਰਜ਼ਾ ਜਿਹੜਾ ਨਾ ਚੌਧਰੀ ਹੈ, ਇਜ਼ ਅ ਬਿਗ ਮੈਨ, ਬੜਾ ਨਾਂ ਹੈ ਉਹਦਾ। ਔਰ ਮਾਂ ਜਦੋਂ ਉਹਨੂੰ ਕਹਿੰਦੀ ਹੈ ਕਿ ਸਾਰਾ ਤੂੰ ਇਸ ਤਰ੍ਹਾਂ ਕਰੀ, ਇਸ ਤਰ੍ਹਾਂ ਕਰੀ, ਪੁੱਤਰ ਦੀ ਤੇ ਗੱਲ ਹੈ ਉਹਦੇ ਵਿੱਚ, ਥੋੜੀ ਜਿਹੀ ਉਹਦੀ ਆਪਣੀ ਬਰਾਦਰੀ ਦੀ ਵੀ ਹੈ ਕਿ ਜਿਹੜਾ ਅਦਾਰੇ ਦੇ ਵਿੱਚ ਨਲੱਜ ਹੋ ਕੇ ਕਿਸ ਤਰ੍ਹਾਂ ਤੂੰ ਬੈਠ ਸਕੇਗਾ। ਯਾਨੀ ਕਿ ਪਿੰਡ ਵਿੱਚ ਤੂੰ, ਤੇਰੀ ਇੱਜ਼ਤ ਜਿਹੜੀ ਹੈ ਉਹ ਖਤਮ ਹੋ ਜਾਏਗੀ ਜੇ ਤੂੰ ਇਸ ਗੱਲ ਨੂੰ ਜਿਹੜਾ ਹੈ ਪਰਨਾ ਨਾ ਸਕਿਆ ਜਾਂ ਵਿਆਹ ਨਾ ਸਕਿਆ, ਇਸ ਗੱਲ ਨੂੰ ਪੂਰਾ ਨਾ ਕਰ ਸਕਿਆ, ਤੇ ਸਾਡੀ ਇੱਜ਼ਤ ਕੀ ਰਹੇਗੀ? ਦਾਰੇ ਵਿੱਚ ਨਲੱਜ ਹੋ ਕੇ ਬੈਠੇਗਾ ਤੂੰ। ਦਾਰਾ ਇੱਕ ਕਿਸਮ ਦੀ ਪੰਚਾਇਤ ਹੈ, ਹਾਂਜੀ, ਇੱਕ ਬੈਠਕ ਹੈ, ਗੈਦਰਿੰਗ ਆਫ ਪੀਪਲ ਹੈ, ਖਾਸ ਤੌਰ ਤੇ ਮਰਦਾਂ ਦੀ। ਔਰ ਮੇਲ ਸੁਸਾਇਟੀ ਹੈ, ਮੇਲ ਡੋਮੀਨੇਟਡ ਸੁਸਾਇਟੀ ਹੈ, ਤੇ ਉੱਥੇ ਤੂੰ ਫਿਰ ਕਿਸ ਤਰ੍ਹਾਂ ਬੈਠ ਸਕੇਗਾ? ਇਹ ਵਿੱਚ ਭਾਵੇਂ ਹੋ ਸਕਦਾ ਅਨਕੌਂਸ਼ੀਅਸਲੀ ਉਹਦੇ ਜ਼ਿਹਨ 'ਚ ਇਹ ਗੱਲ ਆਈ ਹੋਵੇ, ਲੇਕਿਨ ਇਹ ਗੱਲ ਉਹਦੇ ਕਿਤੇ ਨਾ ਕਿਤੇ ਜ਼ਿਹਨ 'ਚ ਮੌਜੂਦ ਹੈ ਮਾਂ ਦੇ ਕਿ ਮੇਰੇ ਪੁੱਤਰ ਦੀ ਬੇਇੱਜ਼ਤੀ ਨਾ ਹੋ ਜਾਏ। ਕਿਆ ਦੂਸਰਾ ਔਰ ਮਾਂ ਇੱਕ ਜੀ ਜੀ, ਮਾਂ ਨਾ ਉਹ ਵੀ, ਆਰਗੈਨਿਕ, ਜੀ ਜੀ ਗੋ ਅहेड। ਹਾਂਜੀ, ਨਹੀਂ ਗੋ ਅहेड ਗੌਰ ਸਾਹਿਬ। ਨਹੀਂ, ਮਾਂ ਜਿਹੜਾ ਨਾ ਆਰਗੈਨਿਕਲੀ ਔਰ ਬਾਇਓਲੋਜੀਕਲੀ ਇੱਕ ਐਸਾ ਰਿਲੇਸ਼ਨ ਹੈ ਜਿਹੜਾ ਸਮਾਜ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ। ਉਹਦੀ ਪਹਿਲੀ ਪ੍ਰਾਇੋਰਟੀ ਇਹ ਹੁੰਦੀ ਹੈ ਕਿ ਜਿਹੜੀ ਉਹਦੀ ਆਫਬ੍ਰਿੰਗ ਹੈ ਨਾ, ਜਿਹੜੀ ਉਹਦੀ ਜਨਰੇਸ਼ਨ ਹੈ, ਨਸਲ ਹੈ, ਉਹਨੂੰ ਪ੍ਰੋਟੈਕਟ ਕਰਾਂ। ਹਾਂ, ਮੇਰੇ ਖਿਆਲ ਇੱਕ ਇਹ ਵੀ ਤਾਂ ਗੱਲ ਕਾਫੀ ਕਲੀਅਰ ਹੁੰਦੀ ਕਿ ਸਟਰਗਲ ਤਾਂ ਬੇਸਿਕਲੀ ਚੱਲ ਰਹੀ ਆ ਬਿਟਵੀਨ ਦਾ ਇਸ਼ਕ ਐਂਡ ਸਮਾਜ। ਬਿਲਕੁਲ ਠੀਕ ਹੈ, ਉਹ ਆਨਗੋਇੰਗ ਉਹਦੇ 'ਚ ਤਾਂ ਕੋਈ ਡਾਊਟ ਨਹੀਂ, ਉਹ ਤਾਂ ਹਾਂ। ਮਤਲਬ ਮਾਂ ਜਾਂ ਭਾਵੇਂ ਸਮਾਜ ਵੱਲੋਂ ਆ ਰਹੀ ਆ ਤੇ ਜਾਂ ਉਹਨੇ ਐਕਸੈਪਟ ਕੀਤਾ ਉਸ ਇਸ਼ਕ ਨੂੰ ਜਾਂ ਨਹੀਂ ਕੀਤਾ, ਉਹ ਸਟਰਗਲ ਤਾਂ ਬੇਸਿਕਲੀ ਜਿੱਦਾਂ ਅਸੀਂ ਕਹਿੰਦੇ ਕਿ ਦੋ ਪੁੜਾਂ ਦੇ ਵਿੱਚ ਫਸਦੇ ਜਾ ਰਹੇ ਨੇ ਸਾਰੇ ਲੋਕ, ਇਹ ਗੱਲ ਉਹੀ ਆ। ਮੈਨੂੰ ਵੀ ਇੱਥੇ ਇੱਕ ਗੱਲ ਯਾਦ ਹੈਗੀ ਕਿ ਇਸ਼ਕ ਨਾ ਪੁੱਛੇ ਦੀਨ ਧਰਮ ਨੂੰ, ਇਸ਼ਕ ਨਾ ਪੁੱਛੇ ਜ਼ਾਤਾਂ, ਇਸ਼ਕ ਦੇ ਹੱਥੋਂ ਗਰਮ ਲਹੂ ਵਿੱਚ ਡੁੱਬੀਆਂ ਲੱਖ ਬਰਾਤਾਂ। ਸੋ ਇਸ਼ਕ ਦਾ ਸਮਾਜ ਦਾ ਜੋ ਸਟਰਗਲ ਹੈ, ਇਹ ਤਾਂ ਇਸੇ ਤਰ੍ਹਾਂ ਰਹਿਣਾ। ਠੀਕ, ਰਾਜੇਸ਼ ਮੈਂ ਸਟਾਪ ਕਰਨਾ ਵੀਡੀਓ ਇੱਥੇ, ਇਹਨੂੰ ਸਟਾਪ ਕਰ ਲਓ। ਹਾਂ, ਥੋੜੀ ਦੇਰ ਬਹਿਨੇ ਅਸੀਂ 5 ਮਿੰਟ। ਥੈਂਕ ਯੂ ਜ਼ਬੈਰ ਸਾਹਿਬ, ਥੈਂਕ ਯੂ ਐਵਰੀਬਾਡੀ। ਨਹੀਂ 2 ਮਿੰਟ ਠਹਿਰਨਾ, 2 ਮਿੰਟ ਠਹਿਰਨਾ, ਇਹਨੂੰ ਬੰਦ ਤੇ ਕਰੋ ਰਿਕਾਰਡ।